बिस्मिल्लाहिर्रहमानिर्रहीम अस्सलाम वालेकुम नाज़रीन तुसीं वेख रहे हो शहीन ऑफ एशिया ते मैं तुहाडा मेज़बान शहबाज शहीन। ਅਸੀਂ ਆਪਣੇ ਚੈਨਲ ਦੇ ਉੱਤੇ ਸਾਰੇ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ ਤੇ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਪੰਜਾਬੀ ਸ਼ੌਕੀਨ ਬੋਲਦਾਂ ਦੇ ਤੇ ਇਸੇ ਸਿਲਸਿਲੇ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਜ਼ਿਲ੍ਹਾ ਫੈਸਲਾਬਾਦ ਲਹਿੰਦੇ ਪੰਜਾਬ ਪਾਕਿਸਤਾਨ। ਜ਼ਿਲ੍ਹਾ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਦਾ ਪਿੰਡ 478 ਗਾਬੇ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਾਡੇ ਭਾਈ ਜ਼ਿਆ ਗੁੱਜਰ ਸਾਹਿਬ ਔਰ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਮਾਮਾ ਜੀ ਚੌਧਰੀ ਅਬਦਸਤਾਰ ਗੁੱਜਰ। ਤੁਹਾਨੂੰ ਮਿੱਤਰਾਂ ਨੂੰ ਯਾਦ ਆ ਕਿ ਥੋੜ੍ਹੇ ਦਿਨ ਪਹਿਲੇ ਉਸਤਾਦ ਗਾਮੂ ਦੀਆਂ ਗੱਲਾਂ ਬਾਤਾਂ ਵੀ ਤੁਸੀਂ ਸੁਣੀਆਂ ਕਿ ਉਹਨਾਂ ਨੇ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਚੀਨਾ ਬੈਲ 93 ਵਾਲਾ 257 ਗਾਬੇ ਹਾਜੀ ਲਿਆਕਤ ਸਾਹਿਬ ਚੌਧਰੀ ਸਰਫਰਾਜ਼ ਅਰਾਈ ਉਹਨਾਂ ਦੇ ਘਰ ਜਾ ਕੇ ਜਿਹੜਾ ਕਿ ਚੰਦ ਦਿਨ ਪਹਿਲੇ ਪੂਰਾ ਹੋ ਗਿਆ ਤੇ ਉਹਦਾ ਸੋਗ ਉਹਦਾ ਗਮ ਸਾਡੇ ਸਾਰੇ ਸ਼ੌਕੀਨ ਭਰਾਵਾਂ ਦੇ ਵਿੱਚ ਬਹੁਤ ਸ਼ਿੱਦਤ ਦੇ ਨਾਲ ਪਾਇਆ ਗਿਆ। ਉਹ ਬੈਲ ਹੀ ਬੜਾ ਨਾਮਵਰ ਸੀਗਾ ਤੇ ਉਸਤਾਦ ਗਾਮੋ ਉਹਦੇ ਸ਼ਾਹ ਸਵਾਰ ਸੀਗੇ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਸਭ ਤੋਂ ਪਹਿਲੇ ਚੀਨਾ ਬੈਲ ਖੀਰਾ ਸੀਗਾ ਤੇ ਲਾਖਾ ਬੈਲ 478 ਵਾਲਾ ਉਸ ਵੇਲੇ ਦੁੰਦਾ ਸੀ ਤੇ ਉਹਨਾਂ ਨੇ ਵੱਡੀ ਆਲ ਓਪਨ ਦੌੜ ਜਿੱਤੀ ਫੈਸਲਾਬਾਦ 208 ਪਿੰਡ ਦੇ ਵਿੱਚ। ਤੇ ਉਹ ਲਾਖਾ ਬੈਲ ਕਿਹੜਾ ਸੀ ਜੀ 478 ਦਾ ਭਾਈ ਜ਼ਿਆ ਰਹਿਮਾਨ ਸਾਹਿਬ ਦਾ ਅਬਦਸਤਾਰ ਸਾਹਿਬ ਦਾ ਇਹਨਾਂ ਦਾ ਬੈਲ ਸੀ ਜੀ ਤੇ ਬੜਾ ਨਾਮਵਰ ਬੈਲ ਹੋਇਆ। ਤੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਨੇ ਬੈਲ ਮੁੱਲ ਲਿਆ, ਕਿਸ ਤਰ੍ਹਾਂ ਕਰਕੇ ਉਹਦੀ ਸੇਵਾ ਕੀਤੀ, ਕਿਸ ਤਰ੍ਹਾਂ ਕਰਕੇ ਇਸ ਮੁਕਾਮ ਦੇ ਵਿੱਚ ਪਹੁੰਚਿਆ ਤੇ ਇਹਨਾਂ ਦਾ ਸ਼ੌਕ ਹੁਣ ਇਹਨਾਂ ਦੇ ਸ਼ੌਕ ਦੀ ਕੀ ਸੂਰਤ ਹਾਲ ਆ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਚੌਧਰੀ ਸਾਹਿਬ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਖੁਸ਼ ਆਮਦੀਦ ਕਹਿੰਦੇ ਹਾਂ ਜੀ। ਅਸੀਂ ਤੁਹਾਡੀ ਬਹੁਤ ਬਹੁਤ ਖੁਸ਼ ਆਮਦੀਦ ਕਹਿੰਦੇ ਜੀ। ਆਪਣਾ ਅਬਦਸਤਾਰ ਸਾਹਿਬ ਤੁਹਾਡੀ ਜਿਹੜੀ ਫੈਮਿਲੀ ਆ ਜੀ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇੱਥੇ ਆ ਜਾਂ ਪਾਰਟੀਸ਼ਨ ਦੇ ਟਾਈਮ ਉਧਰੋਂ ਆਏ ਜੀ? ਅਸੀਂ 1947 ਚੋਂ ਆਏ ਜੀ ਇੱਧਰ। ਇਹ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਜੀ ਵੱਡਿਆਂ ਦਾ ਜੀ? ਦੌਲਤ ਅਲੀ ਜੀ। ਦਾਦਾ ਜੀ ਦਾ ਜੀ? ਬਲ ਕਰਮ ਬਖਸ਼ ਜੀ। ਤੇ ਉਧਰ ਤੁਹਾਡਾ ਕਿਹੜਾ ਜ਼ਿਲ੍ਹਾ ਇਲਾਕਾ ਸੀ ਜੀ? ਜ਼ਿਲ੍ਹਾ ਸਾਡਾ ਜੀ ਇੱਧਰ ਹੁਸ਼ਿਆਰਪੁਰ ਸੀ ਜੀ। ਤੇ ਤੁਸੀਂ ਇਹ ਜਿਹੜਾ ਸਾਡਾ ਖੇਤੀਬਾੜੀ ਆ ਇਹ ਤਾਂ ਸਾਡਾ ਪ੍ਰਾਇਮਰੀ ਸੋਰਸ ਆਫ ਇਨਕਮ ਨਾ ਜੀ, ਸਾਡਾ ਜ਼ਰੀਆ ਮਾਸ਼ ਆ। ਇਹਦੇ ਨਾਲ ਫਿਰ ਮਾਲ ਮਵੇਸ਼ੀ ਪਾਲਣਾ ਇਹ ਵੀ ਸਾਡਾ ਜ਼ਰੀਆ ਮਾਸ਼ ਆ ਦੂਸਰਾ। ਤੇ ਇਹਦੇ ਵਿੱਚੋਂ ਫਿਰ ਸ਼ੌਕ ਨਿਕਲਦੇ ਆ ਤੇ ਤੁਸੀਂ ਮਾਲ ਮਵੇਸ਼ੀ ਵੀ ਸ਼ੁਰੂ ਤੋਂ ਰੱਖਦੇ ਹੋਵੋਗੇ, ਖੇਤੀਬਾੜੀ ਵੀ ਕਰਦੇ ਹੋਵੋਗੇ। ਤੇ ਸ਼ੌਕ ਕਦੋਂ ਦਾ ਸਟਾਰਟ ਕੀਤਾ ਜੀ? ਸ਼ੌਕ ਸਾਨੂੰ ਤਕਰੀਬਨ 25 ਸਾਲ ਤੋਂ ਹੈਗਾ ਜੀ। ਤੁਸੀਂ ਕੀਤਾ ਸੀ ਬਜ਼ੁਰਗਾਂ ਨੇ ਸਟਾਰਟ ਕੀਤਾ ਸੀ? ਅਸੀਂ ਕੀਤਾ ਜੀ। ਪਹਿਲੇ ਸ਼ੌਕ ਨਹੀਂ ਸੀ ਕਰਦੇ ਬਜ਼ੁਰਗ ਜੀ? ਬਜ਼ੁਰਗ ਟੱਗੇ ਟੁੱਗੇ ਰੱਖਦੇ, ਜ਼ਿਮੀਂਦਾਰੀ ਕਰਦੇ, ਸੋਹਣੇ ਭਾਅ ਦੀ ਵਾਏ ਉਹਨਾਂ ਨੇ ਵੀ ਜਾਣੀ ਆਪਣੇ ਕੰਮ ਦੀ ਹੱਦ ਤੱਕ ਹੁੰਦੇ ਸੀ ਲੇਕਿਨ ਸ਼ੌਕ ਨਹੀਂ ਸੀ ਕਰਦੇ ਕੋਈ ਕਰਦੇ। ਅੱਛਾ ਜੀ। ਤੇ ਤੁਹਾਡੀ ਸ਼ੌਕ ਦੇ ਵਿੱਚ ਕਿਸ ਤਰ੍ਹਾਂ ਐਂਟਰੀ ਹੋਈ ਜੀ ਕਿਰਲੇ ਦੇ ਖਰਾਸ ਤੇ? ਅਸੀਂ ਜੀ ਪਹਿਲੇ ਨਾ ਘੇਲਾ ਸ਼ੁਰੂ ਕੀਤਾ। ਇਹ ਪਿੰਡ ਜੀ ਹੁੰਦਾ ਹੈ ਘੇਲਾ। ਅੱਛਾ ਜੀ। ਉੱਤੇ ਘੇਲਾ ਭਜਾਇਆ ਜੀ, ਕਾੜੇ ਬੋਲ ਲੈਂਦੇ ਇੱਥੇ ਭਜਾਉਂਦੇ ਰਹੇ ਲੱਖਾ ਬੋਲ ਸਾਇਕ ਬਹੁਤ ਸੋਹਣਾ ਭਜਦਾ ਰਿਹਾ ਘੇਲੇ ਨੂੰ। ਤੇ ਉਹ ਜਾਣੀ ਤੁਸੀਂ ਜਿਹੜਾ ਟੂਰਨਾਮੈਂਟ ਕਰਾਉਂਦੇ ਸੀ ਕਿਰਲਾ ਰੇਸ ਦਾ ਦੌੜ ਦਾ ਤੁਸੀਂ ਖੁਦ ਕਰਾਉਂਦੇ ਸੀਗੇ? ਫਿਰ ਖੁਦ ਟੂਰਨਾਮੈਂਟ ਕਰਾਇਆ ਤੇ ਪਿੰਡ 'ਚ। ਅੱਛਾ ਜੀ। ਪਹਿਲਾ ਟੱਗਾ ਸਾ ਲੱਖਾ ਸਾਡੇ ਕੋਲ। ਤੁਸੀਂ ਕਿੱਥੋਂ ਬੈਲ ਮੰਗਵਾਉਂਦੇ ਸੀ ਉਦੋਂ? ਬੈਲ ਤਕਰੀਬਨ ਉਹਦੇ ਜੀ ਇੰਨੇ ਪੂਰੇ ਪੰਜਾਬ 'ਚ ਨਹੀਂ ਹੁੰਦੇ ਸੀਗੇ, ਬੇਲੇ ਟੱਗੇ ਹੁੰਦੇ ਸੀ ਉਦੋਂ। ਤੇ ਉੱਥੇ ਅਸੀਂ ਆਪਣੇ ਟੂਰਨਾਮੈਂਟ ਕਰਾਇਆ ਤੇ ਇੱਥੋਂ ਫਿਰ ਕੱਪ ਜਿੱਤਿਆ ਸੀ। ਉਹ ਫਿਰ ਜਦੋਂ ਲੋਕ ਆਉਂਦੇ ਸੀਗੇ ਉਹ ਬੈਲਾਂ ਵਾਸਤੇ ਵੀ ਚੰਗਾ ਚਾਰਾ, ਲੋਕਾਂ ਵਾਸਤੇ ਵੀ ਜਿਹੜੇ ਆਉਂਦੇ ਸੀ ਮਹਿਮਾਨ ਨਵਾਜ਼ੀ ਪੂਰੀ ਹੁੰਦੀ ਸੀ ਨਾ ਜੀ? ਮਹਿਮਾਨ ਨਵਾਜ਼ੀ ਪੂਰੀ ਹੁੰਦੀ ਸੀ ਜੀ। ਮਹਿਮਾਨ ਨਵਾਜ਼ੀ ਤਾਂ ਤੁਹਾਨੂੰ ਪਤਾ ਵੀ ਪਹਿਲਾਂ ਤਾਂ ਅਖੀਰੇ ਹੁੰਦੀ ਸੀ, ਬੜੇ ਇੱਕ ਦੂਜੇ ਨੂੰ ਪਿਆਰ ਮੁਹੱਬਤ ਕਰਦੇ ਹੁੰਦੇ ਸੀ। ਹੁਣ ਤਾਂ ਫਿਰ ਵੀ ਉਹ ਲੋਕ ਕਿੰਨੇ ਦਿਨ ਰਹਿੰਦੇ ਸੀ ਆ ਕੇ ਜੀ ਜਦੋਂ ਦੌੜ ਕਰਦੇ ਸੀ ਕਿਰਲਾ ਜੀ? ਉਹ ਘੇਲੇ ਦੇ ਇੱਥੇ ਪਹਿਲਾਂ 2-2 ਦਿਨ ਆਏ ਨੇ ਆਪਣੇ ਇੱਥੇ ਆ। ਯਾਨੀ 2-3 ਦਿਨ ਰਹਿ ਕੇ ਜਾਂਦੇ ਸੀ? 2-2 ਦਿਨ ਰਹਿ ਲੈਣ, 2 ਦਿਨ ਪਹਿਲਾਂ ਆ ਗਿਆ ਚੱਲ ਵੀ ਜੇ ਕੋਈ ਰਹਿ ਲੈਂਦਾ ਕੋਈ ਚੱਲ ਜਾਂਦੇ ਸੀਗੇ। ਤੇ ਘੇਲਾ ਇੱਕੋ ਦਿਨ ਹੁੰਦਾ ਸੀਗਾ ਅੱਜ ਖਰਾਜ ਭਜਦਾ ਹੁੰਦਾ ਸੀ। ਠੀਕ ਜੀ। ਬਸ ਤੇ ਤੁਸੀਂ ਵੀ ਲੈ ਕੇ ਜਾਂਦੇ ਹੋਵੋਗੇ ਜੀ ਕਿਤੇ? ਅਸੀਂ ਨਹੀਂ ਲਗਾਏ। ਅੱਛਾ ਤੁਸੀਂ ਆਪਣੇ ਪਿੰਡ ਦੇ ਮੇਲੇ ਦੌੜਿਆ? ਪਿੰਡ ਦੇ ਦੌੜਿਆ, ਬਾਹਰ ਨਹੀਂ ਲਗਾਇਆ। ਕੋਈ ਦਰਬਾਰ ਤੇ ਮੇਲਾ ਕਰਾਉਂਦੇ ਸੀ ਜਾਂ ਵੈਸੇ ਜੀ? ਵੈਸੇ ਇੱਦਾਂ ਜੀ। ਵੈਸੇ ਦੌੜ ਕਰਾਉਂਦੇ? ਵੈਸੇ ਦੌੜ ਕਰਾਉਂਦੇ ਸੀ। ਤੇ ਫਿਰ ਗੱਡੀਆਂ ਵਾਲਾ ਸ਼ੌਕ ਤੁਹਾਡਾ ਕਦੋਂ ਗਿਆ ਜੀ, ਕਿੱਦਾਂ ਗਿਆ ਜੀ? ਗੱਡੀਆਂ ਫਿਰ ਤਕਰੀਬਨ ਜੀ ਇੱਥੇ ਇੱਕ ਬੱਚਾ ਬੈਲ ਲਿਆਂਦਾ ਪਿੰਡੀਓਂ ਅਸੀਂ ਰਾਵਲਪਿੰਡੀ ਤੋਂ ਲੈ ਕੇ ਆਂਦਾ। ਉਹ ਲਿਆ ਕੇ ਇੱਥੇ ਜੀ ਪਿੰਡ ਸ਼ੌਕ ਸੀ 1-2 ਘਰਾਂ ਦਾ। ਅੱਛਾ ਜੀ। ਤੋਂ ਅਸੀਂ ਉਹਦੇ ਰੇੜੇ ਪਾ ਕੇ ਲੱਗ ਗਏ ਤੇ ਉੱਥੋਂ ਰੇੜੇ ਪਾਇਆ ਤੋਂ ਚੰਗੀ ਛਾਲਾਂ ਮਾਰਨ ਲੱਗ ਪਿਆ। ਉਹਦੋਂ ਬਾਅਦ ਫਿਰ ਸ਼ੌਕ ਸ਼ੁਰੂ ਹੋ ਗਿਆ ਜੀ। ਉਹ ਫਿਰ ਨਾਮਵਰ ਵੀ ਹੋਇਆ ਜਾਂ ਨਾਰਮਲ ਹੀ ਰਿਹਾ ਜੀ? ਨਾਮਵਰ ਉਹ ਵੀ ਹੋਇਆ ਜੀ। ਕੱਪ ਕੁੱਪ ਚੱਕੇ ਜੀ ਉਹਨੇ? ਜਿੱਤੇ ਕੱਪ ਉਹਨੇ ਵੀ ਜਿੱਤੇ, ਪਿੰਡ ਇੱਥੇ 2-3 ਭਾਜਨ ਜਿੱਤੀਆਂ। ਕਿਹੜੀ ਕੰਨੀ ਦਾ ਸੀ ਜੀ? ਉਹ ਥੱਲੇ ਕੰਨੀ ਦਾ ਸੀਗਾ ਤੇ ਚੀਨਾ ਜਿਹੜਾ ਲੈਂਦਾ ਪਿੰਡ ਉੱਤੇ ਕੰਨੀ ਦਾ ਸੀ। ਦੋਵੇਂ ਆਪਣੇ ਹੁੰਦੇ ਸੀ। ਦੋਵੇਂ ਤੁਹਾਡੀ ਆਪਣੀ ਸੀ ਜੋੜ? ਹਾਂ ਦੋਵੇਂ ਰਾਵਲਪਿੰਡੀ ਲੈਂਦੇ ਸੀ? ਨਹੀਂ, ਇੱਕ ਪਿੰਡ ਉਹਨਾਂ ਦੇ ਕਾੜੇ ਲੈਂਦਾ ਸੀ। ਇੱਕ ਕਾੜੇ ਲੈਂਦੇ? ਕਾੜਿਓਂ ਕਿਹੜਾ ਲੈਂਦਾ? ਚੀਨਾ? ਲੱਖਾ ਚੀਨਾ ਪਿੰਡੀਆਂ ਲੈਂਦਾ। ਚੀਨਾ ਪਿੰਡ। ਤੇ ਉਹ ਕਿੰਨਾ ਕੁ ਚਿਰ ਜੋਗ ਤੁਹਾਡੀ ਇਹ ਨਾਮਵਰ ਰਹੀ ਜੀ? 2 ਸਾਲ ਭਜਾਈ ਬਸ। ਅੱਛਾ ਫਿਰ ਆਊਟ ਕਿਉਂ ਹੋਈ ਜੀ ਉਹ? ਫਿਰ ਉਹ ਡਿਸਕੋਟ ਤੇ ਜਾ ਸੱਜਣ ਆ ਗਿਆ ਦੋਸਤ, ਉਹ ਲੈ ਗਿਆ ਕਹਿੰਦੇ ਦਿਓ ਸਾਨੂੰ। ਪੂਰੀ ਜੋਗ ਹੀ ਲੱਗੇ? ਨਹੀਂ, ਇੱਕ ਚੀਨਾ ਲੈ ਗਿਆ। ਅੱਛਾ ਜੀ। ਹਾਂ ਤੇ ਦੂਆ ਜਿਹੜਾ ਉਹ ਲੱਖਾ ਆਪਣੇ ਕੋਲ ਰਿਹਾ। ਅੱਛਾ ਜੀ। ਤੇ ਉਹਨੇ ਕੱਪ ਜਿੱਤੇ 2-3 ਉਹਨੇ ਵੀ। ਹਾਂ ਆਪਣੇ ਇਹ ਲੱਖਾ ਜਿਹੜਾ ਚੀਨੇ ਨਾਲ ਜੋੜਿਆ ਕਿ ਪਹਿਲੇ ਲੱਖਾ ਹੁੰਦਾ ਸੀ? ਪਹਿਲੇ ਲੱਖਾ ਹੁੰਦਾ ਸੀ। ਹਾਂ ਤੇ ਇਹ ਲੱਖਾ ਫਿਰ ਜੀ ਉਸ ਤੋਂ ਬਾਅਦ ਤੁਸੀਂ ਲੱਖਾ ਬਾਅਦ ਦੇ ਵਿੱਚ ਤੁਹਾਡੇ ਕੋਲ ਰਿਹਾ, ਫਿਰ ਲੱਖਾ ਸਕਰੀਨ ਤੋਂ ਆਊਟ ਕਿਉਂ ਹੋਇਆ ਜੀ ਉਹ? ਕਿਹੜਾ ਸਕਰੀਨ? ਪਹਿਲਾ ਪਹਿਲਾ ਜੀ
ਉਹ ਫਿਰ ਸਿਆਣਾ ਹੋ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਸ਼ੌਕ ਰੁਕਿਆ ਰਿਹਾ ਕਿ ਜਾਨਵਰ ਆਇਆ ਜੀ? ਰੁਕਿਆ ਨਹੀਂ ਫਿਰ। ਫਿਰ ਅਸੀਂ ਲੱਖਾ ਲੈਣ ਦਾ ਇਹ ਵਧਿਆ ਕੰਮ, ਰੁਕਿਆ ਨਹੀਂ ਫਿਰ। ਅੱਛਾ, ਇਹ ਲੱਖਾ ਤੁਸੀਂ ਕਿਸ ਤਰ੍ਹਾਂ ਲਿਆਂਦਾ ਸੀ? ਇਹ ਤੁਸੀਂ ਲਿਆਂਦਾ ਸੀ ਆਪਣੇ ਪੱਠੇ ਢੋਣ ਵਾਸਤੇ ਜਾਂ ਕਿ ਇਸੇ ਸ਼ੌਕ ਨੂੰ ਲਿਆਂਦਾ ਸੀ? ਲੱਖਾ ਚੌਕ ਚੁਗਲੇ ਕੋਈ ਨਹੀਂ ਲੈਂਦਾ ਸੀਗਾ, ਇਹ ਲੱਖਾ ਲੈਂਦਾ ਦਾ ਪੱਠੇ ਢੋਣ ਨੂੰ ਰੇੜਿਆ। ਇਹ ਕਿੱਥੋਂ ਲਾਗੇ ਕਿਤੋਂ ਪਿੰਡੋਂ ਲਿਆ ਸੀ ਦੂਰ? ਪਿੰਡ ਸਾਥ ਲੈਂਦਾ 486 486 ਚ। ਨਾਰਮਲ ਰੇਟ ਦਾ ਹੀ ਲਿਆ ਹੋਣਾ ਨਾ ਜੀ? ਇਹ ਜੀ 75,000 ਦਾ ਸਾਰਾ ਲਿਆ। ਬੱਚੇ ਵਾਲੇ ਰੇਟ ਦਾ ਹੀ? ਹਾਂ 75,000 ਦਾ। ਅੱਛਾ ਜੀ। ਉਦੋਂ ਜਦੋਂ ਤੁਸੀਂ ਲਿਆ ਉਦੋਂ ਦੋਂਦਾ ਸੀਗਾ? ਉਦੋਂ ਖੀਰਾ ਸੀਗਾ। ਅੱਛਾ, ਖੀਰਾ ਸੀ? ਖੀਰਾ ਸੀ। ਤੇ ਫਿਰ ਇਹਨੇ ਸ਼ੁਰੂ ਕਰਤਾ ਇੱਕ ਤੇ ਸੇਵਾ ਸੁਭਾ ਕੀਤੀ ਤੇ ਉਹ ਕਹਿੰਦੇ ਮਰਬੇ ਲੈ ਕੇ ਜਾਣਾ ਜਾਂ ਇਹਨੇ ਬਾਬਾ ਸਪੀਡ ਨਾਲ ਤੁਰਨਾ ਸਾਡਾ ਵੀ ਫਿਰ ਪਤਾ ਯਕੀਨ ਹੋ ਗਿਆ ਵੀ ਇਹ ਕੋਲ ਲਾਊਗਾ ਛਾਲਾਂ। ਅੱਛਾ ਜੀ। ਇਹ ਸੇਵਾ ਸ਼ੁਰੂ ਕਰਤੀ ਤੇ ਅਸੀਂ ਕੋਈ ਮਰਬੇ ਗੰਨੇ ਛੇਲਦੇ ਜਾ ਇੱਕ ਦੇ ਪਿੰਡ ਦੌੜੇ ਤੇ ਛੱਡ ਕੇ ਲੈ ਗਿਆ। ਯਾਨੀ ਤੁਹਾਨੂੰ ਨਹੀਂ ਪਤਾ ਦੌੜ 'ਚ ਹਿੱਸਾ ਲੈਣ ਦਾ? ਤੁਹਾਡਾ ਕੋਈ ਜ਼ੇਰ ਵੀ ਨਹੀਂ? ਕੋਈ ਪਤਾ ਸੀ ਗੰਨੇ ਮਰਬੇ ਛੇਲਦੇ ਸੀ। ਅੱਛਾ ਜੀ। ਤੇ ਮੈਂ ਇਹਨੂੰ ਕਿਹਾ ਸੀ, ਕਹਿੰਦਾ ਲਿਜਾਣਾ, ਕਹਿੰਦਾ ਲਿਜਾਣਾ ਮੈਂ ਨਾਲ ਲਿਜਾਈ ਹਲੇ ਬੱਚਾ। ਇਹ ਲੈ ਗਿਆ। ਅਸੀਂ ਕਦੇ ਛੇਦ ਉੱਥੇ ਇਹਨੇ ਫੋਨ ਕੀਤਾ, ਮੈਂ ਜੀ ਫਾਈਨਲ 'ਚ ਆ ਗਿਆ। ਮੈਂ ਦੇਖ ਲਾ ਤੂੰ ਹਟਿਆ ਨਹੀਂ। ਅੱਛਾ, ਤੁਹਾਨੂੰ ਸੁਣ ਕੇ ਫਿਰ ਖੁਸ਼ੀ ਤਾਂ ਬਹੁਤ ਹੋਈ ਹੋਣੀ ਜੀ? ਖੁਸ਼ੀ ਤਾਂ ਹੋਣੀ ਫਿਰ ਅਸੀਂ ਵੀ ਚੱਲ ਗਏ ਜੀ। ਅੱਛਾ ਜੀ। ਉਹ ਚੱਲ ਗਿਆ ਤੇ ਫਿਰ ਗੰਨੇ ਗੁੰਨੇ ਛੱਡ ਦਿੱਤੇ ਉੱਥੇ ਹੀ ਤੇ ਮਾਸ਼ਾਅੱਲਾ ਜੀ ਉੱਥੇ ਵੀ ਕੱਪ ਲਿਆ ਪਹਿਲੇ ਦਿਨ ਖੀਰੇ ਦੇ। ਅੱਛਾ, ਪਹਿਲੇ ਦਿਨ 50 ਖੀਰਾ ਪਹਿਲੇ ਦਿਨ ਕੱਪ ਲਿਆ। ਫਿਰ ਤੁਸੀਂ ਰੇੜੀ ਤੇ ਇਹਦੇ ਮੋਹਰਾਂ ਤੋਂ ਲਾ ਲਈ ਹੋਣੀ? ਰੇੜੀ ਲਾਈ ਨਹੀਂ ਹਲੇ। ਅੱਛਾ, ਲਾਈ ਨਹੀਂ ਸੀ? ਰੇੜੀ ਲਾਈ ਨਾ, ਰੇੜੀ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰਤਾ ਇਹਨੇ। ਮਾਸ਼ਾਅੱਲਾ। ਰੇੜੀ ਰੱਖਣ ਦਿੱਤਾ ਹੀ ਨਹੀਂ ਉੱਤੇ ਚੂੜਾ ਪੜਾ ਇਹਨੇ। ਅੱਛਾ ਜੀ। ਹਾਂ, ਪਹਿਲਾਂ ਹੀ ਕੰਮ ਸ਼ੁਰੂ ਹੋ ਗਿਆ। ਠੀਕ ਜੀ। ਹਾਂ ਫਿਰ ਜੀ ਮਾਸ਼ਾਅੱਲਾ ਵੱਧਦਾ ਕੰਮ ਜੀ। ਫਿਰ ਇਹ ਪਿੰਡ 'ਚ ਰੇਸ ਖੋਰ ਹੋਈ, ਉੱਥੇ ਫਿਰ 93 ਮੰਗਿਆ ਸੀ। ਤੁਸੀਂ ਮੰਗਿਆ ਸੀ? ਅਸੀਂ ਮੰਗਿਆ ਜੀ। ਤੇ ਗਾਮੂ ਕਹਿੰਦਾ ਜੇ ਉਹ ਬੋਲ 93 ਮਿਲ ਜਾਵੇ ਤੇ ਸੋਹਣਾ ਜੋੜ ਹੋ ਜਾਊਗਾ, ਭਾਅ ਸੋਹਣੀ ਹੋਊਗੀ। ਅੱਛਾ ਜੀ। ਤੇ ਟੂਰਨਾਮੈਂਟ ਵੀ ਰੱਖਿਆ ਦਾ ਸੀ। ਤੇ ਫਿਰ ਉਹ ਬੜਾ ਜੀ ਪਤਾ ਲੱਗਾ ਵਿੱਚ ਜੇ ਉਹ ਜੀ ਕਹਿੰਦਾ ਅਸੀਂ ਨਹੀਂ ਭਜਾਣਾ 93 ਵਾਲਾ। ਉਹ ਫਿਰ ਗਾਮੂ ਹੈ ਇੱਕ ਸਾਡੇ ਨਾਲ ਦਾ ਮੁੰਡਾ ਆਪਣਾ ਦੋਸਤ ਸੀਗਾ ਤੇ ਉਹ ਗਾਮੂ ਤੇ ਦੋਏ ਉਹਦੇ ਕੋਈ ਅਖਲਾਕ ਦਾ ਨਾਮ ਉਹ ਦੋਏ ਗਿਆ ਜੀ ਉੱਥੇ 93। ਇਹਨਾਂ ਨੇ ਫਿਰ ਵਿਚਾਰਿਆਂ ਨੇ ਮਿੰਤਲਾ ਕਰਕੇ ਲੈ ਦਿੱਤੇ। ਅੱਛਾ ਭਾਜੀ, ਜਿਹੜਾ ਚੀਨਾ ਸੀਗਾ 93 ਵਾਲਾ ਇਹ ਸੀ ਹੇਠਲੀ ਕੰਨੀ ਦਾ, ਤੇ ਤੁਹਾਡਾ ਜਿਹੜਾ ਇਲਾਕਾ ਸੀ ਦੋਵਾਂ ਕੰਨੀਆਂ ਦਾ ਸੀ ਕਿ ਉਤਲੀ ਦਾ ਹੀ ਸੀ? ਦੋ ਕੰਨੀ ਭਜਾ ਲੈਂਦਾ, ਦੋਏ ਕੰਨੀ ਥੱਲੇ ਉਤਲੀ ਭੱਜ ਲੈਂਦਾ। ਬਹੁਤਾ ਸਹੀ ਕਿੱਥੇ ਭਜਦਾ ਸੀ? ਉੱਤੇ ਭਜਦਾ। ਅੱਛਾ ਜੀ। ਮਜਬੂਰੀ ਥੱਲੇ ਜੋੜ ਲੈਂਦੇ ਸੀਗੇ। ਅੱਛਾ, ਉਹ ਫਿਰ ਇੱਥੇ ਅਸੀਂ ਜਿਹੜੇ ਪਿੰਡ ਭਜਾਇਆ ਨਾ ਇੱਥੇ ਚਿੱਟੀ ਸਿੰਘੀ ਵਾਲੇ ਨਾਲ ਉਹਦੇ ਥੱਲੇ ਜੋੜਿਆ। ਅੱਛਾ, ਤੁਸੀਂ ਜੀ ਉਹ ਫਿਰ ਚੀਨਾ ਬੈਲ ਜਦੋਂ ਲੈ ਆਉਂਦਾ ਉਹਨਾਂ ਨੂੰ ਤੁਸੀਂ ਫੋਰਸ ਕਰ ਲਿਆ, ਮਨਾ ਲਿਆ, ਫਿਰ ਦੌੜ ਪਿੰਡ 'ਚ ਸੀ ਉਦੋਂ? ਪਿੰਡ ਦੀ ਦੌੜ ਸਾਡੇ। ਫਿਰ ਤੁਸੀਂ ਪਹਿਲੇ ਨੰਬਰਾਂ 'ਚ ਆਏ ਜੀ? ਪਹਿਲੇ ਨੰਬਰ ਜਿੱਤੀ ਜਿੱਤ। ਉਦੋਂ ਖੀਰੇ ਦੋਂਦੇ ਦੀ ਦੌੜ ਸੀ? ਉਹ ਉਹਦੇ ਖੀਰੇ ਸੀ, ਦੋਵੇਂ ਖੀਰੇ? ਦੋਏ ਖੀਰੇ ਸੀ। ਦੌੜ ਕਿਸ ਕੈਟਾਗਰੀ ਦੀ ਸੀ? ਦੌੜ ਇੱਥੇ ਕੁਝ 6 ਕਿਲੋ। ਨਹੀਂ, ਦੌੜ ਕਿਦਾਂ ਦੀ ਸੀ? ਖੀਰੇ ਦੋਂਦੇ ਦੀ ਸੀ? ਨਹੀਂ, ਫੁੱਲ ਦੌੜ ਸੀ। ਅੱਛਾ, ਦੌੜ ਓਪਨ ਸੀ? ਚੌਕੇ ਉੱਪਰ ਦੀ। ਹਾਂ ਅੱਛਾ। ਹਾਂ, ਓਪਨ ਦੌੜ ਸੀ। ਖੀਰੇ ਨੇ ਮੈਦਾਨ ਜਿੱਤ ਲਿਆ? ਮੈਦਾਨ ਜਿੱਤ ਲਿਆ। ਉਹ ਤਾਂ ਫਿਰ ਬਹਿ ਜਾ ਮੈਂ ਕਹਿੰਦੀ ਅਖੀਰ ਹੋ ਗਈ ਜੀ ਉੱਥੋਂ। ਫਿਰ ਯਕੀਨ ਹੋ ਗਿਆ ਜੀ। ਫਿਰ ਹੁਣ ਦੀ ਸੇਵਾ ਫਿਰ ਹੋਰ ਸ਼ੁਰੂ ਕਰਤੀ ਹੈ ਜੀ। ਅੱਛਾ ਜੀ। ਹਾਂ, ਫਿਰ ਇੱਕ ਨੂੰ ਸ਼ੌਕ ਸਾਰੇ ਟੱਬਰ ਨੂੰ ਸ਼ੌਕ ਹੋਏਗਾ। ਅੱਛਾ ਜੀ। ਹਾਂ, ਫਿਰ ਸੇਵਾ ਬੜੀ ਕੀਤੀ ਜੀ। ਫਿਰ ਅਸੀਂ ਤਕਰੀਬਨ ਨਾ 50 ਗੱਡੀਆਂ ਭੱਜੀਆਂ। ਉੱਥੇ ਚੱਲ ਗਿਆ। ਉੱਥੇ ਬਾਬਾ ਇਸਾ ਕਹਿੰਦੇ ਉਹਨੂੰ। ਹਾਂਜੀ। ਤੇ ਇੱਕ ਆਪਣੇ ਚਿੱਟੀ ਸਿੰਘ ਵਾਲੇ ਰਾਣਾ ਖਿਜ਼ਰ ਆਜ਼ਾਦ। ਰਾਣਾ ਖਿਜ਼ਰ ਆਜ਼ਾਦ ਇਹਨਾਂ ਦੀ ਗੱਡੀ ਨਾਲ ਲੱਗੀ 93 ਤੇ ਇਹ ਦੋਏ ਗੱਡੀਆਂ ਸੀਆਂ। ਉਹਦੀ ਸਾਲ ਹੀ ਨਾ ਆਪਣੇ ਲਾਖੇ ਭੌਲ ਜਰਾ ਚੀਨਾ ਦਬ ਗਿਆ ਤੇ ਇਹ ਨਿਕਲ ਗਿਆ ਬਾਬਾ ਕੋ 2-3 ਜਿਹੜੇ ਨਿਕਲ ਗਏ। ਅੱਛਾ ਜੀ। ਤੇ ਇਹਨਾਂ ਦਵਾਈ ਪਾਤੀ ਮਗਰ ਬੱਕਰੇ ਤੇ ਬੱਕਰਾ ਸ਼ੁਰੂ ਹੋ ਗਿਆ। ਮਗਰੋਂ ਗਾਮੂ ਨੇ ਮਾੜਾ ਜਿਹਾ ਆਸਰਾ ਕੀਤਾ, ਚੀਨੋ ਉਸ ਵੇਲੇ ਲੀਚ ਆ ਗਿਆ। ਫਿਰ ਵੀ 3-4 ਜਿਹੜੇ ਦੇ ਕੇ ਜਿੱਤ ਗਿਆ ਜੀ। ਉਹ ਫਿਰ ਅਖੀਰੇ ਹੋ ਗਏ ਉੱਥੇ। ਫਿਰ ਉਹ ਜਿਹੜੀ ਖੁਸ਼ੀ ਹੋਈ ਹੋਣੀ ਹੈ ਜੀ? ਖੁਸ਼ੀ ਜੀ ਉੱਥੇ ਸਾਰੇ ਬਾਮ ਨੂੰ ਖੁਸ਼ੀ ਪਈ। ਉਦੋਂ ਬਾਅਦ ਵੀ ਹੋਰ ਅਖੀਰ ਹੋ ਗਈ, ਸੇਵਾ ਕਰਨੀ ਹੋਰ ਸ਼ੁਰੂ ਕਰਤੀ ਸੀ ਇਹਦੀ। ਫਿਰ ਆਹ ਰੌਣ ਵਾਲੀ ਦੌੜ 'ਚ ਇਹਦੀ ਸੇਵਾ ਤੇ ਸ਼ੌਕ ਤੁਹਾਡਾ ਜੋਸ਼ ਵੱਧਦਾ ਹੀ ਗਿਆ? ਵੱਧਦਾ ਹੀ ਗਿਆ ਜੀ। ਇਹਨੇ ਵਧਾਈ ਗਿਆ ਆਪੇ ਹੀ। ਹਾਂਜੀ। ਅਸੀਂ ਕੀ ਵਧਾਇਆ, ਆਪੇ ਹੀ ਵਧਾਈ ਗਿਆ। ਸਹੀ ਜੀ। ਤੇ ਫਿਰ ਅਸੀਂ ਜੀ ਉੱਥੇ ਤੁਸੀਂ ਦੱਸਿਆ ਜੀ 8 'ਚ ਬਹੁਤ ਦੌੜੀ ਜਿਹੜੀ। ਅੱਛਾ ਜੀ। ਇਹ 8 ਵਾਲੀ ਪਹਿਲਾਂ ਦੌੜਾਂ 2-3 ਜਿਹੜੀ ਤੁਸੀਂ ਜ਼ਿਕਰ ਕੀਤਾ 8 ਤੋਂ ਪਹਿਲੇ ਹੋਈਆਂ ਜੀ? ਦੌੜਾ ਜੀ। ਹਾਂ ਸਹੀ ਜੀ। ਫਿਰ 8 'ਚ ਲੈ ਗਏ ਜੀ। ਉੱਥੇ ਗਏ ਤੇ ਉਹ ਸ਼ਰਾਫ ਸੀਗਾ ਤੇ ਮੁਫਤੀ ਕਹਿੰਦੇ ਯਾਰ ਲਾਜ਼ਮੀ ਲੈ ਕੇ ਆਉਣੀ ਆ। ਅੱਛਾ ਜੀ। ਉਹ ਮੇਜ਼ਬਾਨ ਸੀ ਦੌੜ ਦੇ? ਉਹ ਮੇਜ਼ਬਾਨ ਸੀ। ਉਹਦੇ ਪਿੰਡ ਦੌੜ ਸੀਗੀ। ਉਹ 4 ਦੇ ਆ ਨਾ ਜੀ? ਉਹ 4 ਦੇ। ਉਹ ਕਹਿੰਦਾ ਜੀ ਗੱਡੀਆਂ ਬਹੁਤ ਬੱਕਰੇ ਸੁਣ ਨਹੀਂ ਹੁੰਦੇ ਤੇ ਮੁਖਾਲਫ ਸਾਰੀਆਂ ਪਾਰਟੀਆਂ ਤੁਸੀਂ ਲਾਜ਼ਮੀ ਗੱਡੀ ਲੈ ਕੇ ਆਇਓ। ਅੱਛਾ ਜੀ। ਫਿਰ ਅਸੀਂ ਗੱਡੀ ਉੱਥੇ ਲੈ ਗਏ ਜੀ। ਤੇ ਫਿਰ ਉਹ ਅਸੀਂ ਪਹਿਲਾ ਰੌਂਡ ਜਿਹੜਾ ਸੀਗਾ ਉਹ ਸਾਰੇ ਬਿਨਰ ਬਹੁਤ ਸੇ ਉੱਥੇ। ਤੇ ਅਸੀਂ ਕਿਹਾ ਇਹ ਤੋਂ ਜਲਾ ਜਾਈਏ, ਸਾਡੇ ਪਿੰਡ ਦਾ ਬਾਈ ਨਸੀਮ ਦੀ ਗੱਡੀ ਸੀ ਵਿੱਚ। ਤੇ ਅਸੀਂ ਕਿਹਾ ਨਹੀਂ, ਪਿੰਡ ਦੀ ਗੱਡੀ ਮਾੜੀ ਗੱਲ ਹੈ। ਉਹ ਸ਼ਰਾਬਤ ਤੇ ਜਿਹੜਾ ਕੁਸ਼ਤੀ ਕਹਿੰਦੇ ਯਾਰ ਇਹ ਗੱਡੀਆਂ ਖਾਤਰ ਲਿਆਂਦਾ ਡੋਗਰਾਂ ਦੀ ਗੱਡੀਆਂ ਸਾਰੀਆਂ ਇਹਦੇ ਖਾਤਰ ਤੁਹਾਡਾ ਨਾਂ ਲੈਂਦੇ ਸੀ ਇੱਥੇ। ਉਹ ਬਖਿਆ ਜੀ ਅਸੀਂ ਨਾ ਮਿਹਨਤ ਬੜਾ ਕੀਤਾ, ਨਹੀਂ ਹਟੇਗਾ। ਲੈ ਗਿਆ ਜੀ। ਉਹ ਤਕਰੀਬਨ ਨਾ ਗੱਡੀਆਂ ਛੁੱਟਣ ਲੱਗੀਆਂ ਸੀ। ਹਾਂਜੀ। ਦਿਲ ਲੈ ਗਿਆ ਗੱਡੀ। ਤੇ ਉਹ ਜਿਹੜੇ ਗੱਡੀਆਂ ਲੈ ਕੇ ਗਏ ਤੇ ਉੱਥੇ ਛੁੱਟਣ ਲੱਗੇ ਬੌਲ।
ਅੱਛਾ ਜੀ। ਉਹ ਮੈਂ ਤੜਾ ਕੀਤਾ ਯਾਰ ਜਾ ਲੈਂਦਾ ਉਹ ਵਿੱਚ ਕਹਿੰਦੇ ਉਹ ਜਾਂ ਬੱਚੂਏ ਨੇ ਕਿਹਾ ਜਾਣ ਦਿਓ ਇਹਨਾਂ ਨੂੰ। ਹਾਂਜੀ। ਉਹ ਚੱਲ ਗਿਆ ਜਦੋਂ ਛੁੱਟੇ ਜੀ ਉਸਲੇ ਜੀ ਬਸ ਫਿਰ ਜੀ ਤੂੰ ਜੀ ਕੀ ਕੋ ਧਰਤ ਪੜਤਾ। ਅੱਛਾ ਜੀ, ਉੱਥੇ ਲੋਕ ਕਹਿੰਦੇ ਸੀਗੇ ਵੀ ਇਹਨਾਂ ਨੇ ਛੋਟੇ ਨੇ ਕੀ ਕਰ ਲੈਣਾ। ਉੱਥੇ ਚੱਲ ਗਿਆ ਜੀ ਲੀਕਾਂ ਤੇ ਬਹੁਤ ਪਰੇਸ਼ਾਨੀ ਹੋ ਗਈ ਸਾਰੀ ਵੀ ਇਹ ਕੀ ਬਣ ਗਿਆ ਤੇ ਸਾਡੇ ਨਾਲ। ਉਹ ਬਾਈ ਵਾਲੇ ਰਾਉਂਡ ਦੇ ਵਿੱਚ ਭਜਾਤਾ ਫਿਰ ਤੁਸੀਂ? ਵਿੱਚ ਆਇਆ ਜੀ ਉਹ ਬਾਈ ਰਾਉਂਡ ਦੇ ਵਿੱਚ ਸੀਗੇ ਭਜਾਤਾ ਜੀ ਉਹਦੇ ਧਰਤ ਪੜਤਾ ਬੱਚਿਆਂ ਨੇ। ਅੱਛਾ ਜੀ। ਫਿਰ ਤਾਂ ਤੁਹਾਨੂੰ ਪਤਾ ਵੀ ਉੱਥੇ ਕਿਤੇ ਅਖੀਰ ਹੋ ਗਈ। ਫਿਰ ਹੋਰ ਤੇਰੇ ਮੇਰੇ ਵਰਗੇ ਨੇ ਨਾਲ ਲਾ ਕੇ ਹੋਰ ਕੰਮ ਚੱਕਦਾ ਵੀ ਹੁਣ ਤਾਂ ਆਖਰ ਤੇ ਕੰਮ ਚੱਲ ਗਿਆ। ਅੱਛਾ, ਫਾਈਨਲ ਕੀ ਜਗ੍ਹਾ ਫਿਰ ਜੀ? ਫਾਈਨਲ ਜੀ ਫਿਰ ਰਹਿ ਗਿਆ ਸੀਗਾ ਉਹ ਖੋਖਰਾਂ ਵਾਲਾ ਜੀ, ਖੋਖਰਾਂ ਬਹੁਤ ਰਹਿ ਗਿਆ ਥਾ। ਕਜਵਾਣੀ ਵਾਲਾ? ਕਜਵਾਣੀ ਵਾਲਾ 100 ਛੀਨੇ ਵਾਲਾ ਚੀਨਾ। ਅੱਛਾ, ਕਿੰਨੀਆਂ ਨਾਲ ਸੀ ਹੋਰ ਗੱਡੀਆਂ ਜੀ ਤੁਹਾਡੇ ਤੋਂ ਇਲਾਵਾ? ਗੱਡੀ ਇਹ ਹੋ ਗਈ ਹੋਰ ਗੱਡੀਆਂ ਤਕਰੀਬਨ ਸਾਰੀਆਂ ਸੀ ਟੋਟਲ ਜੀ 8-9 ਗੱਡੀਆਂ ਸੀਆਂ, ਪੂਰੀਆਂ ਗੱਡੀਆਂ ਸੀਆਂ। ਇਹ ਜਿਹੜੇ ਉੱਥੇ ਗਏ ਤੇ ਉਹ ਫਿਰ ਛੁੱਟ ਕੇ ਆ ਕੇ ਨੱਠ ਗਏ। ਫਿਰ ਉੱਥੇ ਘੰਟਾ ਖੜੇ ਫੜ ਕੇ ਲਿਆਂਦਾ ਫੜਫੜਿਆ ਉਹਦੀ ਫੰਡ ਹੋਇਆ। ਫਿਰ ਕਹਿੰਦੇ ਛੱਡ ਦਿਓ ਜੀ। ਅੱਛਾ, ਇਹਨਾਂ ਨੇ ਟਾਈਮ ਜ਼ਾਇਆ ਕਰਾਇਆ ਬਾਰ-ਬਾਰ ਜਾਇਆ ਗਿਆ ਜੀ ਉੱਥੇ। ਫਿਰ ਉਹ ਕਹਿੰਦੇ ਜੀ ਹੁਣ ਉਹ ਨਹੀਂ ਆਉਣਾ, ਨਿਕਲ ਗਿਆ ਬਹੁਤ ਦੂਰ ਤੇ ਹੁਣ ਤੁਸੀਂ ਗੱਡੀਆਂ ਛਡਾ ਦਿਓ। ਉਹ ਗੱਡੀਆਂ ਛਡਾਈਆਂ ਜਿਹੜੇ ਜੀ ਤੁਹਾਨੂੰ ਪਤਾ ਵੀ 8 ਕਿਲੇ ਆਵਾਮ ਸੀ। ਓਏ ਹੋਏ ਛੱਡ ਗੱਲਾਂ ਜੀ, ਜਿੱਧਰ ਦੇਖੋ ਦੁਨੀਆ ਸੀਗੀ ਚਾਰ ਦੀਵਾਰੀ ਦੇ ਉੱਤੇ। ਤੇ ਉਹ ਫਿਰ ਨਾ ਜਿੱਤ ਗਿਆ ਜੀ। ਇਹ ਤਾਂ ਤੁਹਾਡੇ ਦਾ ਫਰਕ ਜਿੱਤ ਗਿਆ। ਉਹ ਇੱਕ ਹੈਗਾ ਉਹ ਤੇ 93 ਦਾ ਮਾਸਟਰ ਸਾਹਿਬ ਵਿਚਾਰਾ, ਥੋੜੇ ਅਰਸੇ ਚੋਂ ਮਾਸਟਰ ਰਿਟਾਇਰਮੈਂਟ ਲਈ ਸੀ। ਉਹ ਸ਼ੌਕ ਬੜਾ ਸੀ। ਅੱਛਾ ਜੀ। ਉਹ ਬੱਕਰੇ ਮਾਰਦਾ ਤੁਰਿਆ ਆਵੇ। ਉਹਨੇ ਦੇਖਿਆ ਨਹੀਂ ਕਿ ਪਿੱਛੇ ਗੱਡੀ ਆਣੀ, ਉਸ ਵਿੱਚ ਚਾਹ ਵੱਜੀ ਉਹਦੇ ਜੀ। ਉਹ 93 ਵਾਲੇ ਬੰਦੇ ਤੇ ਵੱਜੀ? 93 ਦੇ ਪਿੰਡ ਦਾ ਸੀ ਬੰਦਾ। ਅੱਛਾ। ਉਹ ਬੰਦੇ ਗੱਡੀ ਉਹ ਵਿਚਾਰੇ ਡੇ ਪਿਆ ਉੱਥੇ। ਉਹਨੂੰ ਚੱਕ ਕੇ ਹਸਪਤਾਲ ਲੈ ਗਏ ਤੇ ਉਧਰ ਦੀ ਪੈ ਗਈ। ਫਿਰ ਤਾਂ ਢੱਗੇ ਦਾ ਦੇਖਿਆ ਹੀ ਨਹੀਂ ਉੱਥੇ। ਉਹ ਫਿਰ ਆਪਣਾ ਜਿਨ੍ਹਾਂ ਦੇ ਵੱਜੀ ਸੀਗੇ ਵੱਜਿਆ ਤਾਂ ਉਹ ਜੂੜਾ ਫਿਰ ਬਚ ਗਿਆ ਜੀ। ਉਹਨੂੰ ਹਸਪਤਾਲ ਲੈ ਕੇ ਹੱਥ ਜਾ ਕੇ ਡੈਥ ਹੋ ਗਈ। ਅੱਛਾ, ਹਸਪਤਾਲ ਜਾ ਕੇ। ਤੇ ਉਹ 193 ਦੇ ਸੀ? ਉਹ 193 ਦਾ ਮਾਸਟਰ ਸੀਗਾ ਜੀ ਉਹ। ਅੱਛਾ ਜੀ। ਤੇ ਉਹ ਪਹਿਲੀ ਦਫਾ ਗਿਆ ਸੀਗਾ ਇੱਕ ਵਾਰੀ, ਤੇ ਉਹ ਤੋਂ ਬਾਅਦ ਇਹ ਆਪਣੇ ਭੌਲਾਂ ਦਾ ਸ਼ੌਕ ਲੱਗ ਗਿਆ। ਫਿਰ ਛੱਡਦਾ ਨਾ ਭਾਜ ਕੋਈ ਵੀ। ਤੇ ਉਹ ਤੋਂ ਬਾਅਦ ਜੀ ਫਿਰ ਤੁਹਾਨੂੰ ਪਤਾ ਵੀ ਉਹ ਪੀਰ ਮਹੱਲ ਲੈ ਗਏ। ਹਾਂਜੀ। ਪੀਰ ਮਹੱਲ ਜਿਹੜੇ ਲੈ ਗਏ ਫਿਰ ਸਾਰੀ ਦੁਨੀਆ ਕਹਿੰਦੀ ਅੱਜ ਪਤਾ ਲੱਗੂ। ਅੱਗੇ ਤਾਂ ਛੋਟੀ ਭਾਜਾਂ ਜਿੱਤ ਲੈਂਦੇ ਇਹ। ਅੱਜ ਆ ਗਈ, ਅੱਜ ਪਤਾ ਲੱਗੂ। ਆ ਗਈ 7.5 ਕਿਲੇ ਭਾਜ ਰੱਖੀ। ਪੀਰ ਮਹੱਲ ਉਹ ਜਿਹੜੀ ਮਾਸਟਰ ਜਵੇਦ ਦੇ ਨਾਂ ਦੀ ਕਰਾਉਂਦੇ ਜੀ? ਉਹ ਜੀ ਆਪਣੇ ਕਰਾਈ ਸੀ। ਉਹ ਆਇਆ ਸੀ DCO। ਅੱਛਾ ਜੀ। DCO ਆਇਆ ਸੀ। DCO ਨੇ ਭਾਜ ਕਰਾਈ ਸੀ ਉਹ। ਤੇ ਉਹ ਦੁਨੀਆ ਕਹਿੰਦੀ ਅੱਜ ਪਤਾ ਲੱਗੂ। ਅੱਗੇ ਤਾਂ 6-6 ਕਿਲੇ ਭੱਜ ਕੇ ਜਿੱਤ ਜਾਂਦੇ ਸੀ। ਉਹ ਪੀਰ ਮਹੱਲ ਲੈ ਗਿਆ ਜੀ। ਪੀਰ ਮਹੱਲ ਮਾਸ਼ਾਅੱਲਾ ਜਿਹੜੇ ਭੱਜੇ ਜੀ, ਇਹਨਾਂ ਨੂੰ ਪਤਾ ਹੀ ਕੋਈ ਨਹੀਂ 7 ਕਿਲੇ ਕੀ ਹੁੰਦੇ ਆ। ਤੇ ਮਾਸ਼ਾਅੱਲਾ ਜੀ ਭਜਾਇਆ ਉਹਨਾਂ ਬੋਲਣ ਨੂੰ ਸਾਰੇ। ਰਾਉਂਡ ਕਿੰਨੇ ਵਿੱਚ ਭੱਜਿਆ ਸੀ? ਰਾਉਂਡ ਚੌਥੇ ਜੀ। ਅੱਛਾ ਜੀ। ਚੌਥੇ ਰਾਉਂਡ ਭਜਾਇਆ ਸੀ। ਤੇ ਰਾਉਂਡ ਦੇ ਵਿੱਚ ਕਿੰਨੇ ਕੁ ਫਰਕ ਨਾਲ ਜਿੱਤਿਆ ਸੀ? ਬਸ ਉੱਥੇ ਵੀ ਤਕਰੀਬਨ ਤੁਹਾਡੇ ਦਾ ਫਰਕ ਸੀ। ਕੀ ਬਾਤ। ਮਗਰਲੇ ਤਾਂ 6 ਗਣਾ ਦਾ ਫਰਕ ਹੋਣਾ ਫਾਈਨਲ ਜਿਹੜੇ ਆਏ। ਅੱਛਾ ਜੀ। ਪਰ ਜੀ ਉੱਥੇ ਫਾਈਨਲ ਵਿੱਚ ਕਿਹੜੀਆਂ ਗੱਡੀਆਂ ਸੀ? ਫਾਈਨਲ ਤਕਰੀਬਨ ਗੱਡੀਆਂ ਬੜਾ ਹੁਣ ਤਾਂ ਚੇਤਾ ਨਹੀਂ ਮੈਨੂੰ ਜੀ, ਪਰ ਗੱਡੀਆਂ ਪੂਰੀਆਂ ਸੀਗੀਆਂ। ਸਾਨ ਗੱਡੀਆਂ ਸੀ। ਮਾੜੀ ਗੱਡੀ ਸਾਰੇ ਜੋੜ ਚੀਨੇ ਨਾਲ ਹੀ ਦੱਸ ਰਹੇ ਨੇ ਤੁਸੀਂ? 93 ਵਾਲੇ ਨਾਲ? ਚੀਨੇ 93 ਵਾਲੇ ਨਾਲ ਸਾਰੀਆਂ ਜਿਹੜੇ ਜਿੱਤੀਆਂ 93 ਵਾਲੀ ਗੱਲ ਇਹਨਾਂ ਸਭ 93 ਵਾਲੀ। ਤੇ ਸਵਾਰ ਗਾਮੂ ਹੀ ਸੀ? ਗਾਮੂ ਸਵਾਰ ਸੀ ਜੀ। ਗਾਮੂ ਵੀ ਸਵਾਰ ਸੀ ਮਾਸ਼ਾਅੱਲਾ ਦਾ ਪੱਕਾ ਸਵਾਰ ਗਾਮੀ ਅੱਛਾ, ਸੀਗਾ। ਉਸ ਤੋਂ ਬਾਅਦ ਜੀ ਫਿਰ ਤੁਸੀਂ ਪੀਰ ਮਹੱਲ ਤੋਂ ਬਾਅਦ ਪੀਰ ਮਹੱਲ ਜਦੋਂ ਤੁਸੀਂ ਫਾਈਨਲ ਜਿੱਤੇ, ਜਿਹੜੇ ਕਹਿੰਦੇ ਸੀ ਪਤਾ ਲੱਗੂ ਵੱਡੀ ਦੌੜ ਦਾ, ਬਸ ਫਿਰ ਉਹ ਤੋਂ ਬਾਅਦ ਕੰਮ ਖਤਮ ਹੋ ਗਿਆ। ਫਿਰ ਉਹ ਬੰਦੇ ਕੀ ਕਹਿੰਦੇ ਸੀ? ਬੰਦੇ ਉਹ ਕਹਿੰਦੇ ਬਸ ਇਹ ਤੋਂ ਬਾਅਦ ਖਤਮ ਹੋ ਗਿਆ ਕੰਮ। ਹੁਣ ਇਹ ਇਹ ਤੋਂ ਅੱਗੇ ਹੁਣ ਨਹੀਂ ਭੱਜ ਸਕਦੇ। ਅੱਛਾ ਜੀ। ਫਿਰ ਉਹ ਰਾਣੇ ਸ਼ਰੀਫ ਕੋਲ ਬੈਠੇ ਤੇ ਚੱਲ ਗਿਆ ਸਾਰੀ ਦੁਨੀਆ ਜੀ। ਉਹ ਕਹਿੰਦੇ ਜੀ ਕੋਈ ਦੱਸੋ ਇਹਦਾ ਹੱਲ, ਇਹ ਤਾਂ ਹਰੇਕ ਨੂੰ ਜਿੱਤੀ ਜਾਂਦੇ ਆ। ਤੇ ਉਹ ਰਾਣਾ ਸ਼ਰੀਫ ਕਹਿੰਦਾ ਬਾਈ ਜਿਹੜੀ ਇਹ ਪੋਜ ਭਜਦੀ ਨਾ ਇਹ ਤਾਂ ਨਹੀਂ ਜਿੱਤ ਸਕਦੀ ਇਹਨਾਂ ਨੂੰ ਕੋਈ, ਨਵੇਂ ਉੱਠ ਕੇ ਭਾਵੇਂ ਜਿੱਤ ਜਾਣ। ਸਹੀ। ਜਿਹੜੇ ਜਾਨੀ ਇਸ ਟਾਈਮ ਮੈਦਾਨਾਂ 'ਚ ਉਹ ਨਹੀਂ ਹੈਗੇ ਇਸ ਪਾਣੀ 'ਚ। ਮਗਰ ਫਿਰ ਜਹਾਜ਼ ਦਾ ਚਾਲਕ ਉਹ ਵੀ ਬੈਠਾ ਤਾਂ ਕਹਿੰਦਾ ਤੂੰ ਕੁਛ ਕਰ। ਉਹ ਕਹਿੰਦਾ ਹੀ ਗੱਲ ਹੈ ਕਿ ਇਹ ਮੈਂ ਤਾਂ ਬੜਾ ਜ਼ੋਰ ਲਾਇਆ, ਬਦਲ ਕੇ ਬਹੁਤ ਲਾਏ ਇਹਨਾਂ ਨਾਲ। ਉੱਠਦੇ ਹੀ ਭੈਣ ਚੋਂ ਨਿਕਲ ਜਾਂਦੇ ਕੀਲਾ ਦਵਾੜਾ ਤੇ ਉਹੀ ਮੈਨੂੰ ਫੜਨ ਦੇ। ਅੱਛਾ ਜੀ। ਬਸ ਇਹ ਕਰਕੇ ਤਾਂ ਫਿਰ ਲੋਕਾਂ ਦੀਆਂ ਨਾ ਜਿਹੜੀਆਂ ਸੀਗੀਆਂ ਉਹ ਜਜ਼ਬਾਤ ਜਿਹੜੇ ਸੀਗੇ ਮੁੜ ਕੇ ਲਾਉਂਦੇ ਫਿਰ ਖਤਮ ਹੋ ਗਏ। ਅੱਛਾ, ਪੀਰ ਮਹੱਲ ਤੋਂ ਬਾਅਦ ਫਿਰ ਤੁਸੀਂ ਕਿਹੜੀ ਦੌੜ ਜਿੱਤੀ ਜੀ ਨਾਮਵਰ? ਉਸ ਤੋਂ ਬਾਅਦ ਉਹ ਤੋਂ ਬਾਅਦ ਜੀ ਆ ਚਿੱਟੀ ਸਿੰਘੀ ਰਾਜ ਨੇ ਫਿਰ ਚੀਨੇ ਨਾਲ ਜੋੜ ਆਖਰੀ ਪੀਰ ਮਹੱਲ ਦੇ ਰਿਹਾ ਸੀਗਾ? ਨਹੀਂ, ਚੀਨੇ ਤੋਂ ਬਾਅਦ ਮੇਰਾ ਖਿਆਲ ਹੈ ਪੀਰ ਮਹੱਲ ਤੋਂ ਬਾਅਦ ਵੀ ਚੀਨੇ ਨਾਲ ਜੋੜ ਬਣਿਆ ਕਿਤੇ? ਜੋੜ ਬਣਿਆ 50 ਚ ਚੀਨੇ ਤੋਂ ਬਾਅਦ ਹੋਈ ਆ ਆਪਣੇ ਪੀਰ ਮਹੱਲ ਤੋਂ ਬਾਅਦ। ਜਾਨੀ ਫਿਰ ਪੀਰ ਮਹੱਲ ਤੋਂ ਬਾਅਦ ਕੋਈ 1-2 ਜੋੜ ਬਣੇ ਆ, ਬਾਅਦ 'ਚ ਫਿਰ ਚੀਨੇ ਨਾਲੋਂ ਚੀਨੇ ਨਾਲ ਫਿਰ ਜੀ ਤੁਹਾਨੂੰ ਪਤਾ ਵੀ ਉਹ ਆਪਣੀ ਮੁਖਾਲਫਤ ਸ਼ੁਰੂ ਹੋ ਗਈ। ਅੱਛਾ ਜੀ। ਉਹ ਕਹਿੰਦਾ ਮੇਰਾ ਭੱਜਦਾ ਜ਼ਿਆਦਾ, ਉਹ ਕਹਿੰਦਾ ਮੇਰਾ ਭੱਜਦਾ। ਕਹਿੰਦੇ ਮੇਰਾ ਫਾਇਦਾ, ਉਹ ਕਹਿੰਦਾ 50 ਚ ਇੱਕ ਵਾਰੀ ਭੱਜੇ ਸੇ ਤਾਂ ਉੱਥੇ ਬੋਲ ਦੀ ਚੀਰ ਗਿਆ ਸੀ। ਹਾਂਜੀ। ਤੇ ਉਹ ਫਿਰ ਉਹ ਚੀਜ਼ ਨੇ ਵਜ੍ਹਾ ਨਾਲ ਫਿਰ ਨਾ ਇਖਤਲਾਫ ਪੈ ਗਿਆ। ਇਖਤਲਾਫ ਪੈ ਗਿਆ ਜੀ। ਇੱਕ ਪਹਿਲਾ ਇਖਤਲਾਫ ਪਹਿਲਾਂ ਹੀ ਪਾਉਂਦੇ ਸੀ ਦੁਨੀਆ ਨਾਲ, ਫਿਰ ਪੈ ਗਿਆ ਜੀ। ਉਹ ਫਿਰ ਲੋਕਾਂ ਨੇ ਜੋੜੀ ਜਿਹੜੀ ਸੀ ਤੋੜ ਦਿੱਤੀ। ਅੱਛਾ, ਜਦੋਂ ਇਦਾਂ ਨਾਮਵਰ ਦੌੜਾਂ ਤੁਸੀਂ ਜਿੱਤੇ ਰਹੇ, ਖੀਰਿਆਂ ਨੇ ਵੀ ਆਪਣਾ ਜਿੱਤੀਆਂ ਓਪਨ ਦੌੜਾਂ,
ਤੇ ਫਿਰ ਲੋਕੀ ਕਹਿੰਦੇ ਸੀ ਕਿ ਚਲੋ ਇਹ ਜਿੱਤ ਲੀਆਂ ਇਹ ਲੱਗ ਗਿਆ ਦਾ ਲੱਗ ਗਿਆ ਤੁੱਕਾ ਲੱਗ ਗਿਆ, ਹੁਣ ਪੀਰਮਲ ਦਾ ਪਤਾ ਲੱਗੂ। ਇਹਨਾਂ ਦੇ ਦੌੜਾਂ ਦੇ ਵਿੱਚ ਕੋਈ ਰੇਟ ਰੂਟ ਵੀ ਲੱਗਿਆ ਤੁਹਾਨੂੰ ਜੀ? ਰੇਟ ਜੀ ਜਿਹੜੇ ਉੱਥੇ 8 ਭਾਜ ਹੋਏ ਨਾ, ਉਹਨੇ ਕਿਹਾ 50 ਲੱਖ ਦੋਵਾਂ ਦਾ ਲੈ ਲਓ ਤੇ ਛੱਡ ਦਿਓ। ਜੋੜੀ ਦਾ ਜੋੜੀ 8 ਦੇ ਵਿੱਚ ਲਿਪਾ ਜਾਵੇ ਤੇ ਜੋੜੀ ਦਾ 50 ਲੱਖ ਰੁਪਇਆ ਲੈ ਲਓ ਤੇ ਛੱਡ ਦਿਓ। ਤੇ ਇੱਕ ਫਿਰ ਆਇਆ ਜਵੇਦ ਪਿੰਡੀ ਦਾ, ਜਿਹੜੇ ਪੀਰਮਲ ਭੱਜ ਗਿਆ ਸੀ ਜੀ, ਉਹ ਕਹਿੰਦਾ 70 ਰੁਪਏ ਆ ਡਿੱਗੀ 'ਚ ਪੈਸੇ ਪਏ ਆ, ਜਿੰਨੇ ਮਾੜੀ ਚੱਕ ਲੈ ਤੇ ਬਹਿੜਾ ਦੇ ਬੈੜਾ ਦੇ ਦੇ। ਉਹ ਮੈਂ ਨਹੀਂ, ਸਾਡੇ ਸੋਚੀ ਵੀ ਨਾ, ਸਾਡੇ ਘਰ ਦਾ ਕੋਈ ਜੀ ਵੇਚਣ ਦੀ ਗੱਲੇ ਨਾ ਹੀ ਰੱਖਦਾ ਤੇ ਫਾਇਦਾ ਕੋਈ ਨਹੀਂ। ਉਹ ਕਹਿੰਦਾ ਫਿਰ ਤੂੰ ਐਂ ਕਰ, ਜੇ ਨਹੀਂ ਵੇਚਣਾ ਮੇਰੇ ਉੱਥੇ ਭਾਅ 'ਚ ਲਿਆ ਪਿੰਡੀ, ਜਿੱਦਾਂ ਤੁਹਾਨੂੰ 8 ਵਾਲੇ ਲੈ ਗਏ ਸੀ। ਤੇ ਪਿੰਡੀ ਦਾ ਲੈ ਕੇ ਆ। ਉਹ ਕਹਿੰਦਾ 3-4 ਲੱਖ ਰੁਪਈਆ ਲੈ ਲੈ, ਜੇ ਕਿਰਾਇਆ ਕਰੂਆ ਜਿੱਦਾਂ ਉਹਦੇ ਬੰਦੇ ਲੈ ਜਾ ਠੀਕ ਠਾਕ ਬਹਿ ਗਏ ਹੈ। ਤੇ ਉਹ ਫਿਰ ਅਸੀਂ ਕਹਿੰਦੇ ਨਹੀਂ, ਸਫਰ ਬਹੁਤ ਹੈ, ਅਸੀਂ ਨਹੀਂ ਜਾਣਾ। ਇੱਕ ਦੋ ਹੋਰ ਆਫਰਾਂ ਆਈਆਂ ਜੀ ਵਿੱਚ, ਤੇ ਆਪਣਾ ਜਵੇਦ ਬਾਜ਼ਾਰ ਤੇ ਆਪਣਾ ਦੀਮਾ ਵੀ ਆ, ਦੀਮਾ ਲੰਡਾ ਪੈਰ ਵਾਲਾ, ਲਾਂਡੇ ਪੈਰ ਵਾਲਾ ਵੀ ਇੱਕ ਵਾਰੀ ਆਇਆ ਸੀ। ਉਹ ਕਹਿੰਦੇ ਵੇਚ ਦਿਓ, ਸਾਡੀ ਪੁੱਪੀ ਦੇ ਮੁੰਡੇ ਨੇ ਲੈ ਕੇ ਆਏ ਸੀਗੇ। ਨਹੀਂ ਅਸੀਂ ਕਹਿੰਦੇ ਨਹੀਂ, ਉਹਨੇ ਕਿਹਾ ਲੈ ਲਓ ਪੈਸੇ ਜੇ ਲੈਣੇ ਆ ਚੱਕ ਲਓ। ਅਸੀਂ ਕਹਿੰਦੇ ਯਾਨੀ ਤੁਸੀਂ ਵੇਚਣ ਵਾਲੀ ਗੱਲ ਕੀਤੀ ਨਹੀਂ? ਕੀਤੀ। ਫਿਰ ਲੋਕੀ ਤੁਹਾਨੂੰ ਆਫਰ ਕਰਾਉਂਦੇ ਰਹੇ ਘਰ ਆ ਕੇ? ਕਰਾਈਆਂ, ਹੋਰ ਬੰਦੇ ਇੱਕ ਦੂਏ ਕੋ ਹੋਰ ਬਸੇ ਰਿਸ਼ਤੇਦਾਰ ਭੇਜਦੇ ਸੀ, ਯਾਰ ਲੈ ਕੇ ਆਓ, ਭੇਜਦੇ ਸੀ ਆ ਬੰਦੇ। ਅਸੀਂ ਕਹਿੰਦੇ ਨਹੀਂ। ਅੱਛਾ, ਇਹ ਤੋਂ ਬਾਅਦ ਫਿਰ ਬੱਗੀ ਸਿੰਘੀ ਨਾਲ ਜੋੜ ਬਣਾਉਂਦੇ ਰਹੇ ਤੁਸੀਂ? ਬੱਗੀ ਸਿੰਘੀ ਨਾਲ ਬਾਅਦ ਜੋ ਬਣਾਇਆ ਸੀ 13 ਦੇ ਭੱਜੇ ਸੀਗੇ। ਅੱਛਾ ਜੀ। 13 ਦੇ ਭੱਜੇ ਸੀ। ਉਹੀ ਦੌੜ ਜਿਹੜੀ ਲੱਖ ਰੁਪਏ ਨਾਮ ਰੱਖਿਆ ਸੀ ਇਹਦਾ? ਦੇਖੋ ਲੱਖ ਰੁਪਇਆ ਰੱਖਿਆ ਤਾਂ ਜਦੋਂ ਖੋਖਰਾਂ ਵਾਲਾ ਚੀਨਾ ਜਿੱਤਿਆ ਸੀ? ਨਹੀਂ ਜਿੱਤਿਆ ਸੀ, ਉਹਦੇ ਨਾਲ ਥੱਲੇ ਜੋੜਿਆ ਸੀਗਾ ਕਿ ਇੱਕ ਭਾਜ ਆਪਣੀ ਇੱਥੇ ਪਿੰਡ ਜਿੱਤੀ ਸੀ ਚਿੱਟੀ ਸਿੰਘੀ ਨਾਲ, ਥੱਲੇ ਭਜਾ ਕੇ ਲੱਖਾ, ਉੱਥੇ ਵੀ ਥੱਲੇ ਭਜਾ ਦਿੱਤਾ ਗਾਮੂ ਨੇ, ਕਹਿੰਦਾ ਭਜਾਣਾ ਅੱਜ। ਅੱਛਾ, ਉਹ ਜਿਹੜਾ ਬੱਗੀ ਸਿੰਘੀ ਵਾਲਾ ਸੀ ਉੱਤੇ ਦੌੜਦਾ ਸੀ? ਉਹ ਉੱਤੇ ਦੌੜਦਾ ਸੀਗਾ, ਪੱਕਾ ਉੱਤੇ ਦਾ ਹੀ ਸੀ? ਉੱਤੇ ਦੌੜਦਾ ਤੇ ਭੱਜੇ ਜਾਂਦੇ ਸੀ, ਤੀਨੋਂ ਦੁਆਲੇ ਦਾ ਬਿੱਥ ਸੀਗਾ। ਤੇ ਉਹ ਫਿਰ ਉੱਥੇ ਆ ਕੇ ਥੱਲੇ ਦੇਖਿਆ ਵੀ ਥੱਲੇ ਜਿਹੜਾ ਕਹਿੰਦਾ ਨੁੱਕਰ ਬਣ ਜਾਂਦਾ ਸੀ, ਤੇ ਪਿੱਛੇ ਦੇਖਣ ਲੱਗ ਪਿਆ, ਯਾਨੀ ਬਹੁਤ ਨੁੱਕਰ ਬਣ ਗਏ ਸਿੱਧੇ ਖੇਤਾਂ ਵੱਲੋਂ। ਅੱਛਾ, ਤੇ ਰੇੜੀਆਂ ਰੂੜੀਆਂ ਚੰਗੀਆਂ ਬਣੀਆਂ। ਤੇ ਉਹ ਖੋਖਰਾਂ ਦੇ ਸ਼ੀਰਾ ਸੀ ਜੀ? ਖੋਖਰਾਂ ਸ਼ੀਰਾ ਨੇ ਵੀ ਭਜਾਇਆ, ਗਾਮੂ ਨੇ ਵੀ ਭਜਾਇਆ ਬੜਾ। ਤੇ ਜਿਹਨੂੰ ਤਿਆਰ ਇਹਨੂੰ ਦੂਏ ਨੇ ਕੀਤਾ ਸੀਗਾ। ਅੱਛਾ ਜੀ। ਆਪਣਾ ਨਹੀਂ ਅਕਰਮ ਦੇੜਾਂ ਵਾਲਾ ਇਹ ਸਾਧ ਅਕਰਮ ਨੇ ਤਿਆਰ ਕੀਤਾ ਇਹਨੂੰ, ਪਹਿਲਾਂ ਤੋਂ ਇਹਨੇ ਲਾਇਆ ਸ਼ੁਰੂ ਕੰਮ ਕੀਤਾ ਇਹ ਬੰਦਾ ਕੀ, ਇਹਦੀ ਬੜੀ ਮਿਹਨਤ ਸੀ। ਸਹੀ ਜੀ। ਤੇ ਬੱਗੀ ਸਿੰਘੀ ਤੋਂ ਇਲਾਵਾ ਤੁਸੀਂ ਕਿਹਦੇ ਨਾਲ ਜੋੜ ਬਣਦਾ ਰਿਹਾ ਜੀ ਇਹਦਾ? ਬੱਗੀ ਸਿੰਘੀ ਤੋਂ ਬਾਅਦ 2-3 ਜੋੜ ਹੋਰ ਵੀ ਬਣਾਏ, ਤੇ ਪਰ ਗਾਮੂ ਜੋੜ ਬਣਾ ਦਿੰਦਾ ਹੀ ਨਾ ਸਕੂੜੀਓ, ਕਿਹਨੂੰ ਕਹਿੰਦਾ ਨਹੀਂ ਇਹੀ ਭਜਾਣੇ ਕਿਸੇ ਨੇ ਜੋੜ ਬਣਾਏ। ਬੱਗੀ ਸਿੰਘੀ ਇੱਕ ਉਹ 8 ਵਾਲਾ ਭੱਜਿਆ ਸੀਗਾ, ਉਹ ਲੱਖਾ ਨਹੀਂ, ਉਹ ਢੋਲਣੀਆਂ। ਅੱਛਾ ਜੀ। ਢੋਲੇ ਭਿਆ ਬਸ। ਅੱਛਾ, ਜਿਹੜਾ ਚੀਨੇ ਨਾਲ ਚੱਸ ਆਈ ਜੀ, ਹੋਰ ਕਿਸੇ ਨਾਲ ਵੀ ਉਦਾਂ ਚੱਸ ਆਈ ਜੀ? ਨਹੀਂ, ਕਿਸੇ ਨਾਲ ਆਈ ਨਾ ਨਹੀਂ ਸੀ। ਤੇ ਜਿੱਤੇ ਕਿਸੇ ਹੋਰ ਨਾਲ ਕਿ ਨਹੀਂ ਮੈਦਾਨ? ਹੋਰ ਬੱਗੀ ਸਿੰਘੀ ਨਾਲ ਵੀ ਬਣਿਆ, ਜਿੱਤਿਆ ਜੀ? ਜਿੱਤਿਆ ਬੱਗੀ ਸਿੰਘ ਨੇ, ਸਾਡੇ ਪਿੰਡ ਜਿੱਤਿਆ। ਜਿੱਤਿਆ ਹੈ, ਲੇਕਿਨ ਸਵਾਦ ਉਹ ਨਹੀਂ ਗੱਲ ਨਹੀਂ ਸੀ। ਅੱਛਾ ਤੇ ਪਰ ਆ ਜਿਹੜੀ ਮੇਰੀ ਭਾਜਨਾ ਦੀ ਸੀ ਨਾ, ਉਹ ਕੱਟੇ ਹੋਣੀ ਆ ਬੋਲਾਂ ਦੀ, ਅੱਜ ਤੈਨੂੰ ਦੇਖੀ ਨਾ ਜਿਹੜਾ ਜੋੜ ਸਾ ਇਹਨਾਂ ਦਾ। ਤੁਹਾਡਾ ਜਿਹੜਾ ਬੈਲ ਹੈ ਜੀ, ਕਿੰਨਾ ਕੁ ਚਿਰ ਭੱਜਿਆ ਜੀ ਇਹ? ਸਾਡਾ 2 ਸਾਲ ਭੱਜਿਆ ਸਾਰਾ ਜੀ। ਤੇ ਬਾਅਦ ਚ ਫਿਰ ਆਊਟ ਕਿਉਂ ਹੈ ਜੀ? ਬਸ ਕੁਦਰਤੀ ਗੱਲ ਬਣ ਗਈ। ਕੋਈ ਬਿਮਾਰ ਹੋ ਗਿਆ ਸੀ ਜੀ? ਬਿਮਾਰ ਹੋ ਗਿਆ। ਅੱਛਾ ਜੀ। ਬਿਮਾਰ ਹੋਣ ਦੀ ਵਜ੍ਹਾ ਨਾਲ ਮੁੜ ਕੇ ਨਾ ਸੈੱਟ ਨਹੀਂ ਹੋਇਆ। ਤੇ ਉਸ ਤੋਂ ਬਾਅਦ ਫਿਰ ਕੋਈ ਨਾਮਵਰ ਬੈਲ ਲੱਭਿਆ ਕਿ ਨਹੀਂ ਤੁਹਾਨੂੰ ਹਲੇ ਜੀ? ਨਾ ਬਸ ਜੀ, ਇੱਕ ਸਾਡਾ ਭਾਈ ਹੈਗਾ ਜੀ ਵੱਡਾ, ਬੈਲ ਤਾਂ ਲੈਣਾ ਸਾ, ਉਹ ਹਰ ਵੇਲੇ ਕਰਿਆ ਜੀ, ਉਹ ਠੀਕ ਨਹੀਂ ਹੁੰਦੀ, ਉਹ ਨਹੀਂ ਭਜਾਣ ਦਿੰਦਾ। ਉਹ ਕਹਿੰਦਾ ਨਹੀਂ ਇਹ ਕੰਮ ਨਹੀਂ ਕਰਨਾ, ਉਹ ਨਹੀਂ ਕੰਮ ਨਹੀਂ। ਧੱਗਾ ਤਾਂ ਮਾਸ਼ਾਅੱਲਾ ਲੈ ਆਂਦਾ ਜਦੋਂ ਮਰਜੀ। ਅੱਛਾ, ਧੱਗੇ ਦੀ ਕੋਈ ਪਰੇਸ਼ਾਨੀ ਜਾਨੀ ਹੁਣ ਤੁਹਾਡਾ ਆਪਣਾ ਗਰਾਊਂਡ ਦੇ ਵਿੱਚ ਕੋਈ ਟੱਚ ਨਹੀਂ ਹੈਗੇ, ਤੁਸੀਂ ਕੋਈ ਇੰਟਰਸਟ ਨਹੀਂ? ਟੱਚ ਨਹੀਂ, ਕੋਈ ਸ਼ੌਕੀਨ ਦੇਖਣ ਜਾਈਦਾ, ਇਹ ਨਹੀਂ ਆ ਦੇਖਣ ਤੋਂ ਨਹੀਂ ਭਾਜੀ ਰੋਕਦੇ? ਨਹੀਂ, ਉਹ ਦੱਸੀ ਦਾ ਜੀ ਉਹਨਾਂ ਨੂੰ। ਅੱਛਾ ਜੀ, ਦੱਸੀ ਦਾ ਜੀ। ਤੂੰ ਜਦੇ ਇੱਥੇ ਰਿਟਾਇਰਮੈਂਟ ਹੀ ਮਾਸ਼ਾਅੱਲਾ ਹੋ ਗਏ, ਪੁਲਿਸ ਸੀਗੇ ਉਹ, ਤੇ ਤਾਂ ਕਰਕੇ ਉਹਦੇ ਨਾ ਕੰਮ ਡਾਊਨ ਹੋਇਆ। ਅੱਛਾ ਜੀ, ਇਹ ਰੌਲਾ ਬਣਿਆ ਜੀ। ਉਹ ਜਦੋਂ ਤੁਹਾਡਾ ਭੱਜਦਾ ਹੁੰਦਾ ਸੀ ਲੱਖਾ ਬੈਲ, ਹਾਂਜੀ, ਉਦੋਂ ਨਾਲ ਪੂਰੇ ਸਪੋਰਟ ਕਰਦੇ ਸੀਗੇ? ਉਹਦਾ ਵੀ ਨਹੀਂ ਕਰਦੇ ਸੀ। ਪੂਰਾ ਵੀ ਨਹੀਂ ਸੀ ਕਰਦੇ? ਅੱਛਾ ਜੀ, ਕੋਈ ਵੀ ਨਹੀਂ ਕਰਦੇ। ਜਾਨੀ ਇੱਕੋ ਕੰਮ ਕਰਦੇ ਆ, ਉਹ ਰੋਕਣ ਵਾਲਾ ਹੀ, ਡੱਕਣ ਵਾਲਾ, ਰੋਹ ਪਾਉਣ ਵਾਲਾ। ਇੱਕ ਸਾਡਾ ਬਣੋਈ ਸੀ ਜੀ, ਮਾਸ਼ਾਅੱਲਾ ਦੋਏ ਇਹਨਾਂ ਦੀ ਦੁਆ ਇਹੀ ਸੀਗੀ ਤੇ ਹਰ ਕੇ ਆ ਜਾਂਦੇ ਕੰਮ ਖਤਮ ਹੋ ਜਾਵੇ। ਅੱਛਾ ਜੀ। ਇਹਨਾਂ ਨੇ ਕਿਤੇ ਕੰਮ ਕਰਨ ਦਿੰਦੇ ਸੀ, ਜੇ ਕਿਤੇ ਗੱਲ ਵੀ ਕਰਨੀ ਤੇ ਫਿਰ ਵੀ ਪੈ ਜਾਣਾ ਸਾਨੂੰ ਅਲੇਦੀ ਕਰਕੇ। ਹੁਣ ਤੁਹਾਨੂੰ ਲੈਣ ਨਹੀਂ ਦਿੰਦੇ ਨਵਾਂ ਬੱਚਾ? ਉਹ ਤਾਂ
ਅੱਛਾ ਜੀ। ਜਿੱਲੇ ਲੈਣ ਦਾ ਨਾਂ ਰੱਖਦੇ ਨਾ ਉਹਲੇ ਰਾਤ ਨੂੰ ਤਕਰੀਰ ਸ਼ੁਰੂ ਹੋ ਜਾਂਦੀ ਹੈ, ਤਕਰੀਰ ਪੂਰੀ ਕਰਦੇ ਆ। ਫੁੱਲ ਦਿੰਦੀ ਹੈ, ਅੱਛਾ ਰੋਟੀ ਖਾਣ ਦਾ ਮੌਕਾ ਵੀ ਨਹੀਂ ਦਿੰਦੇ। ਅੱਛਾ, ਬੱਚੇ ਦੇ ਮਾਮਲੇ 'ਚ ਤੁਹਾਨੂੰ ਦਬਕ ਕੇ ਰੱਖਦੇ ਆ ਕਿ ਸਾਰੇ ਮਾਮਲੇ 'ਚ ਇਦਾਂ ਹੀ ਦਬਾ ਕੇ ਰੱਖਦੇ ਆ? ਸਾਰੇ ਮਾਮਲੇ 'ਚ ਅੱਛਾ ਜੀ। ਹਿਸਾਬ ਵੀ ਲੈਂਦੇ ਆ ਜੀ ਕਿੱਥੇ ਖਰਚੇ ਪੈਸੇ? ਨਹੀਂ, ਉਹ ਕੋਈ ਰਾਹ ਨਹੀਂ, ਅੱਛਾ ਜੀ। ਉਹ ਹਿਸਾਬ ਸੂਬ ਦਾ ਕੋਈ ਰਾਹ ਨਹੀਂ, ਹਿਸਾਬ ਸਾਰਾ ਆਪਣੇ ਕੋਲ ਹੀ ਹੁੰਦਾ। ਅੱਛਾ ਜੀ। ਬਾਹਰ ਉੱਦਾਂ ਇਹ ਰੋਕਦੇ ਹਰ ਵੇਲੇ ਟਕੇ ਡੁੱਗਿਆਂ ਦਾ ਵਾਗੋਂ ਫਿਰ ਫੋਨ ਤੋਂ ਨਾ। ਸਹੀ ਜੀ। ਉਹ ਨਹੀਂ ਤੇ ਇਹ ਭਾਜੀ ਤੁਹਾਡਾ ਬੈਲ ਇੰਨਾ ਨਾਮਵਰ ਹੋਇਆ, ਖੀਰੇ ਦੇ ਰਹਿ ਕੇ ਇਹਨੇ ਇੰਨੀਆਂ ਤਰੱਕੀਆਂ ਕੀਤੀਆਂ, ਤੇ ਇਹਨੂੰ ਤੁਸੀਂ ਖੁਰਾਕ ਤੇ ਪ੍ਰੈਕਟਿਸ ਕਿੱਦਾਂ ਕਰਦੇ ਸੀ? ਤੁਸੀਂ ਕਰਦੇ ਸੀ ਜਾਂ ਜ਼ਿਆ ਕਰਦਾ ਸੀ? ਪ੍ਰੈਕਟਿਸ ਕਰਨੀ, ਇੱਕ ਜਾ ਮੇਰਾ ਭਾਣਜਾ ਦੀ, ਇੱਕ ਭਾਣਜਾ ਲਕਮਾਨ, ਇਹ ਦੋਵਾਂ ਦਾ ਕੰਮ ਸੀ ਬਸ। ਇਹਨਾਂ ਚੀਜ਼ ਲਿਆ ਕੇ ਦੇ ਦਿੰਦੇ ਸੀ ਇਹਨਾਂ ਨੂੰ। ਬਲਕਿ ਤਾਂ ਜੀ ਤੁਸੀਂ ਪਹਿਲੇ ਦੱਸਿਆ ਵੀ ਇਹਨਾਂ ਨੇ ਤਿਆਰ ਕਰਕੇ ਵੀ ਸਾਨੂੰ ਉਦੋਂ ਹੀ ਪਤਾ ਲੱਗ ਜਾਂਦਾ ਫਾਈਨਲ ਖੇਡਣਾ ਇਹਨੇ। ਦੇ ਦੇ ਇਹ ਦੋਏ ਜਾਣਿਆਂ ਦਾ ਕੰਮ ਜਾਣੇ। ਇਹਨੇ ਕਹਿ ਦੇਣਾ ਵੀ ਖੁਰਾਕ ਲਿਆ ਕੇ ਦੇਣੀ ਫਲਾਣੀ, ਉਹ ਲਿਆ ਦੇਣੀ ਅਸੀਂ ਇਹਨਾਂ ਨੂੰ। ਚਲੋ ਫਿਰ ਜ਼ਿਆ ਸਾਹਿਬ ਨੂੰ ਪੁੱਛਦੇ ਹਾਂ ਜੀ। ਜੀ ਅਸਲਾਮ ਵਾਲੇਕੁਮ ਜੀ ਜ਼ਿਆ ਸਾਹਿਬ। ਵਾਲੇਕੁਮ ਸਲਾਮ ਜੀ। ਅੱਛਾ ਜ਼ਿਆ ਭਾਜੀ, ਤੁਹਾਡਾ ਲੱਖਾ ਬੈਲ ਐਡਾ ਨਾਮਵਰ ਹੋਇਆ ਤੇ ਲਿਆਂਦਾ ਤੁਸੀਂ ਪੱਠੇ ਢੋਣ ਵਾਸਤੇ ਸੀਗੇ, ਮਰੱਬੇ ਤੋਂ ਪੱਠੇ ਲਿਆਉਂਦੇ ਡੰਗਰਾਂ ਵਾਸਤੇ, ਲੇਕਿਨ ਘਰਦਿਆਂ ਨੂੰ ਵੀ ਪਤਾ ਨਹੀਂ, ਤੁਸੀਂ ਬਾਰ ਤਿਆਰ ਕਰਕੇ ਫਾਈਨਲ 'ਚ ਚਲਾ ਗਿਆ ਤੇ ਫਿਰ ਘਰਦਿਆਂ ਨੂੰ ਪਤਾ ਲੱਗਿਆ। ਆਖਰ ਫਾਈਨਲ 'ਚ ਜਾਣ ਵਾਸਤੇ ਮਿਹਨਤ ਹੁੰਦੀ ਆ, ਉਹ ਮਿਹਨਤ ਤੁਸੀਂ ਕਿੱਥੇ ਛੁਪ ਕੇ ਕਰਦੇ ਰਹੇ ਘਰਦਿਆਂ ਤੋਂ? ਅਸੀਂ ਮਿਹਨਤ ਉਹਦੀ ਬਹੁਤ ਕੀਤੀ ਆ ਜੀ, ਮੈਂ ਤੇ ਮੇਰੇ ਮਸੇਰ ਨੇ ਜੀ, ਭਰਾ ਹੈ ਮੇਰਾ ਲੱਗਦਾ ਲਕਮਾਨ ਜੀ। ਅਸੀਂ ਦੋਨਾਂ ਨੇ ਬਹੁਤ ਉਹਦੀ ਮਿਹਨਤ ਕੀਤੀ ਹੈ ਜੀ, ਦਿਨ ਰਾਤ ਉਹਦੀ ਇਹਨਾਂ ਬਹੁਤ ਮਿਹਨਤ ਕਰਦੇ ਰਹੇ ਅਸੀਂ ਦੋਨੇ ਜਣੇ ਜੀ। ਅਸੀਂ ਫਿਰ ਉਹਨੂੰ ਕਦੋਂ ਹਾਲ ਹੀ ਕੀਤਾ ਨਾ ਜੀ, ਫਿਰ ਅਕਰਮ ਸਵਾਰ ਸੀ ਜੀ, ਉਹਨੇ ਆ ਕੇ ਉਹਨੂੰ ਲੈ ਕੇ ਆਣਾ ਜਾ ਕੇ ਜੀ, ਉਹਦੇ ਕੋਲੋਂ ਉਹਨੇ ਆਣਾ ਬਕਾਇਦਾ, ਵਿਚਾਰੇ ਨੇ ਆ ਕੇ ਉਹਨੂੰ ਹਾਲ ਹੀ ਕੀਤਾ। ਤੁਸੀਂ ਅਕਰਮ ਨੂੰ ਵੀ ਘਰਦਿਆਂ ਤੋਂ ਚੋਰੀ ਲਿਆਉਂਦੇ ਸੀ? ਹਾਂਜੀ, ਘਰ ਤੋਂ ਚੋਰੀ ਲਿਆ ਕੇ ਉਹਨੂੰ ਫਿਰ ਜੀ ਉਹਨੂੰ ਹਾਲ ਹੀ ਕਰਾਇਆ, ਉਹਦੇ ਕੋਲ ਸਾਰਾ ਕੁਝ। ਕਿਦੋਂ ਫਿਰ ਫਰਾਈਆਂ ਮਾਰਨ ਲੱਗ ਪਏ। ਕਿਹੜੀ ਜਗ੍ਹਾ ਤੇ ਹਾਲੀ ਕਰਦੇ ਤੁਸੀਂ? ਇਹ ਸੜਕ ਤੇ ਆਪਣੀ ਤੇ ਕੀਤਾ ਜੀ, ਅੱਛਾ ਅਕਰਮ ਕੋਲੋਂ ਕਰਵਾਇਆ ਸੀ। ਇਹ ਜਿਹੜੀ ਬੈਂਸ ਵਾਲੀ ਸੜਕ ਹੈ? ਹਾਂਜੀ। ਤੇ ਫਿਰ ਹਾਂਜੀ ਮੁੜ ਕੇ ਗਰਾਊਂਡ 'ਚ ਲੈ ਗਏ ਅਕਰਮ ਕੋਲ, ਫਿਰ ਫਰਾਈਆਂ ਮਰਾਈਆਂ ਇੱਕ ਦੋ। ਅਕਰਮ ਨੇ ਦੱਸਿਆ ਕਿ ਬੈਲ ਕੁਛ ਕਰੂਗਾ ਜੀ। ਅੱਛਾ ਜੀ। ਹਾਂਜੀ। ਅਕਰਮ ਤੋਂ ਬਾਅਦ ਅਕਰਮ ਨਾਲ ਜੀ ਥੋੜਾ ਜਿਹਾ ਅਸੀਂ ਉਹਦੇ ਕੋਲ ਬੋਲ ਜ਼ਿਆਦਾ ਭਜਾਇਆ ਸ਼ੁਰੂ 'ਚ, ਇੱਕ ਦੋ ਦੌੜਾਂ ਨਾ ਉਹਨੇ ਭਜਾਈਆਂ ਅਕਰਮ ਨੇ। ਅੱਛਾ, ਜਿਹੜਾ ਫਾਈਨਲ ਸੀ ਤੁਸੀਂ ਆਪਣੇ ਮਾਮੇ ਨੂੰ ਦੱਸਿਆ ਫਾਈਨਲ ਦੇਖ ਲਓ ਆ ਕੇ, ਉਹ ਦਿਨ ਅਕਰਮ ਭਜਾ ਰਿਹਾ ਸੀ ਕਿ ਗਮ ਨੇ? ਉਸ ਦਿਨ ਦੂਆ ਭਜਾ ਰਿਹਾ ਸੀ ਮੁੰਡਾ ਸ਼ੀਰਾ ਜੀ, ਉਸਤਾਦ ਸ਼ਬੀਰ। ਉਸਤਾਦ ਸ਼ੀਰਾ। ਹਾਂਜੀ। ਅੱਛਾ ਜੀ। ਉਹਨੇ ਭਜਾਇਆ ਸੀਗਾ। ਅਕਰਮ ਨੇ ਫਿਰ ਉਹ ਬੋਲ ਜਿਹੜਾ ਮੰਗਿਆ ਸੀ ਨਾ 13 ਜਮਸ਼ੇਦ ਉਹਨਾਂ ਦਾ ਸੀ, ਉਹਦੇ ਬਾਈ ਸੁਨਾਉਲਾ ਦਾ। ਹਾਂਜੀ। ਉਹ ਕਹਿੰਦੇ ਸੀ ਹਾਂਜੀ, ਸਪਨਾ ਤੋਂ ਹੋਰ ਪਹਿਲੇ ਸਪਨਾ ਸੀ ਛੋਟੀ। ਅੱਛਾ ਜੀ। ਉਹ ਕਹਿੰਦੇ ਸੀ ਕਿ ਇਹਨੇ ਭਜਾਣਾ ਦੂਸਰੇ ਨੇ, ਸ਼ਬੀਰ ਅੰਜਮ ਨੇ, ਇਸ ਲਈ ਫਿਰ ਸ਼ਬੀਰ ਨੇ ਬਿਲਕੁਲ ਉਹਨਾਂ ਦਾ ਬੈਲ ਨਾ ਭਾਈ ਸ਼ਬੀਰ ਹੀ ਭਜਾਉਂਦੇ ਜ਼ਿਆਦਾ। ਹਾਂਜੀ। ਇਸ ਲਈ ਤਾਂ ਕਰਕੇ ਨਾ ਫਿਰ ਉਸਤਾਦ ਸ਼ਬੀਰ ਨੇ ਭਜਾਇਆ। ਉਸ ਤੋਂ ਬਾਅਦ ਇੱਕ ਦੋ ਦੌੜਾਂ ਪਿੰਡ 'ਚ ਹੋਈਆਂ, ਫਿਰ ਅਕਰਮ ਨੇ ਇੱਕ ਭਜਾਈ ਦੌੜ, ਫਿਰ ਵੱਡੇ ਤੋਂ ਚ ਆ ਕੇ ਫਿਰ ਇੱਧਰ 93 ਵਾਲੇ ਨਾਲ ਜੋੜਿਆ। ਅੱਛਾ ਜੀ। ਫਿਰ ਉਸਤਾਦ ਗਾਮੂ ਭਜਾਣ ਲੱਗ ਪਿਆ ਉਹਨੂੰ। ਤੇ ਅੱਛਾ, ਤੁਸੀਂ ਪ੍ਰੈਕਟਿਸ ਦੀ ਚੋਰੀ ਛੱਪੀ ਕਰ ਲੈਂਦੇ ਸੀ, ਘਰਦਿਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ? ਤੁਸੀਂ ਸਵੇਰੇ ਆਪਣਾ ਅਕਰਮ ਨੂੰ ਸੱਦ ਕੇ ਆਪਣਾ ਕੋਈ ਘੰਟਾ ਡੇਢ ਲਾ ਲੈਣਾ? ਅਸੀਂ ਇਹਦੀ ਫਜਰ ਤੋਂ ਪਹਿਲੇ ਦੀ ਰਨਿੰਗ ਕਰਾ ਲੈਂਦੇ ਸੀ ਬੈਲ ਦੀ ਜੀ। ਘਰਦਿਆਂ ਨੂੰ ਕੋਈ ਪਤਾ ਨਹੀਂ ਸੀ? ਹਾਂਜੀ, ਫਜਰ ਤੋਂ ਪਹਿਲੇ ਇਹਨੂੰ ਫੇਰ ਕੇ ਲਿਆ ਕੇ ਨਾ ਆਪਣੇ ਘਰ ਬੰਨ੍ਹਦੀਦਾ ਸੀ ਜੀ। ਅੱਛਾ ਜੀ। ਮੁੜ ਕੇ ਨਮਾਜ਼ ਪੜ੍ਹਨ ਚਾਹੀਦੀ ਸੀ ਅਸੀਂ। ਇਹ ਤਾਂ ਇੱਕ ਵਾਰੀ ਸਾਨੂੰ ਪਿੰਡ ਵਾਲੇ ਬੰਦੇ ਨੇ ਦੇਖਿਆ ਸੀ, ਰਾਣਾ ਤੈਯਬ ਉਹਦਾ ਨਾਮ ਹੈ, ਉਹਨੂੰ ਪੋਲਟਰੀ ਫਾਰਮ ਸੀ, ਉਹ ਆਂਦਾ ਪਿਆ ਸੀ ਆਪਣੇ ਚੂਜ਼ੇ। ਪਤਾ ਨਹੀਂ ਕੌਣ ਲਈ ਜਾਂਦੇ ਬੱਚਾ ਖੋਲ ਕੇ, ਆ ਕੇ ਸਾਨੂੰ ਫਿਰ ਦੇਖਿਆ, ਉਹਨੇ ਕਿਹਾ ਖੈਰ ਆ ਤੁਹਾਨੂੰ? ਅਸੀਂ ਕਿਹਾ ਵੈਸੇ ਅਸੀਂ ਫੇਰ ਕੇ ਲੈ ਕੇ ਆਏ ਬੈਲ। ਅੱਛਾ ਜੀ। ਹਾਂਜੀ। ਉਸ ਤੋਂ ਬਾਅਦ ਜਦੋਂ ਫਿਰ ਬੋਲ ਭੱਜਣ ਲੱਗ ਪਿਆ, ਮੈਦਾਨ 'ਚ ਆ ਗਿਆ, ਫਿਰ ਤਾਂ ਕਹਿੰਦਾ ਤੇਜਬ ਨੇ ਵੀ ਇਹ ਮੁੰਡਿਆਂ ਦੀ ਮਿਹਨਤ ਕਿਤੇ ਅੱਜ ਦੇ ਨਹੀਂ, ਸਰਗੀ ਵੇਲੇ ਮਿਹਨਤ ਕਰਦੇ ਆ। ਫਿਰ ਉਹਨੂੰ ਪਤਾ ਲੱਗ ਗਿਆ ਜੀ, ਫਿਰ ਤਾਂ ਸਾਰਿਆਂ ਨੂੰ ਫਿਰ ਟਾਈਮ ਸਿਰੇ ਫਿਰ ਸਾਰੇ ਸ਼ੌਕ ਕਦੋਂ ਪੈ ਗਿਆ ਸਾਰਿਆਂ ਨੂੰ, ਫਿਰ ਕੰਮ ਚਾਲੂ ਹੋ ਗਿਆ ਜੀ। ਅੱਛਾ ਜੀ। ਹਾਂਜੀ, ਪਹਿਲੇ ਮੈਂ ਤੇ ਲਕਮਾਨ ਦੋਨੇ ਕਰ ਦਿੰਦੇ ਸੀ ਜੀ। ਅੱਛਾ, ਹੁਣ ਭਾਜੀ ਪ੍ਰੈਕਟਿਸ ਤਾਂ ਤੁਸੀਂ ਕਰ ਲਈ ਕਰਦੇ ਚੋਰੀ ਤੇ ਜਿਹੜਾ ਇਹਨਾਂ ਨੂੰ ਕਾੜਾ ਕੂੜਾ ਬਣਾ ਕੇ ਦੇਣਾ, ਸਪੈਸ਼ਲੀ ਖੁਰਾਕ ਤਿਆਰ ਕਰਨੀ, ਉਹ ਫਿਰ ਤੁਸੀਂ ਦਿੰਦੇ ਸੀ ਜਾਂ ਖੁਰਾਕ ਤੋਂ ਬਗੈਰ ਹੀ ਕੰਮ ਚੱਲਦਾ ਸੀ? ਅਸੀਂ ਹਵੇਲੀ ਤਿਆਰ ਕਰੀ ਸੀ ਖੁਰਾਕ ਜੀ ਉਹਦੀ। ਸੈਪਰੇਟ ਤੁਹਾਡੀ ਘਰ ਤੋਂ? ਹਾਂਜੀ, ਸੈਪਰੇਟ ਆ ਜੀ। ਅੱਛਾ ਜੀ। ਹਵੇਲੀ 'ਚ ਤਿਆਰ ਕਰਨੀ, ਹਵੇਲੀ 'ਚ ਦੈੜ ਦੂੜ ਸਾਰਾ ਕੁਛ ਇਹਦਾ ਸੁਬਾਹ ਨੂੰ ਦੇਣਾ, ਜਿਹੜਾ ਰਾਤ ਨੂੰ ਦੁੱਧ ਪਾਣੀ ਦੇਣਾ ਹਵੇਲੀ 'ਚ ਦੇਈਦਾ ਸੀ। ਉਹ ਦੁੱਧ ਦੇ ਵਿੱਚ ਘਿਓ ਪਾ ਕੇ ਨਾ ਜੀ, ਉਹ ਹਵੇਲੀ 'ਚ ਸਾਰਾ ਕੁਝ ਕਰਨਾ ਸੀ। ਘਰਦਿਆਂ ਨੂੰ ਪਤਾ ਸੀ ਚੀਜ਼ ਦਾ। ਜਦੋਂ ਕੰਮ ਚੱਲ ਪਿਆ ਮੈਦਾਨ 'ਚ, ਜਦ ਵਿਨਰ ਹੋਣ ਲੱਗ ਪਿਆ, ਉਦੋਂ ਫਿਰ ਘਰੋਂ ਬਣਾਉਣ ਲੱਗ ਪਏ ਸੀ। ਉਹ ਜੇ ਮਾਮੇ ਨੂੰ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ, ਉਹਨੇ ਕਨਾਲੀਆਂ ਚਾਟੀਆਂ ਤੁਹਾਡੀਆਂ ਭੰਨ ਦੇਣੀਆਂ ਸੀ? ਮਾਮੇ ਪੁਲਿਸ ਵਾਲਿਆਂ ਨੇ ਸਾਨੂੰ ਬਹੁਤ ਦਬਕਦਾ ਜੀ, ਹੱਲੇ ਵੀ ਦਬਕਦਾ ਰਹਿੰਦਾ ਜੀ। ਉਹ ਤਾਂ ਜੀ ਉਦੋਂ ਹੀ ਬਹੁਤ ਦਬਕਦਾ ਹੁੰਦਾ ਸੀਗਾ ਜੀ। ਲੇਕਿਨ ਉਹ ਤਾਂ ਚੋਰੀ ਰੱਖਿਆ ਜੀ ਤੁਸੀਂ? ਹਾਂਜੀ। ਅੱਛਾ ਜੀ। ਉਹ ਤਾਂ ਹੱਲੇ ਵੀ ਫਿਲਹਾਲ ਜੀ ਬਹੁਤ ਦਬਕਦਾ ਸਾਨੂੰ ਦੋਨਾਂ ਨੂੰ। ਅਸੀਂ ਤਾਂ ਬੈਲ ਮੈਂ ਤੇ ਮੇਰਾ ਮਾਮਾ ਦੇਖਣ ਚੱਲ ਜੀਦਾ ਜੀ, ਕੋਈ ਲੈਣ ਵੀ ਜੀ ਸਾਡਾ ਇਰਾਦਾ ਬਣਿਆ। ਫਿਰ ਕਦੋਂ ਪਤਾ ਲੱਗਦਾ ਨਾ ਉਹਨੂੰ ਅੱਜ ਕਿੱਧਰ ਹੋਏ, ਉਹਦਾ ਯਾਰ ਬੇਲੀ ਦੱਸ ਜਾਂਦੇ ਅੱਜ ਇੱਧਰ ਸਾਡੇ ਇਲਾਕੇ 'ਚ ਆਇਆ ਜੀ 98। ਇੱਧਰ ਉਹਨੇ ਡਿਊਟੀ ਕੀਤੀ ਨਾ ਮਾਮੂ ਕੰਜ ਨੇ ਨਾਲ, ਇੱਧਰ ਤੇਰੇ ਭਰਾ ਤੇ ਭਾਂਜਾ ਫਿਰਦਾ ਜੋ, ਫਿਰ ਸਾਨੂੰ ਸ਼ੁਰੂ ਹੋ ਜਾਂਦਾ ਫਿਰ ਸਾਡੇ ਤੇ ਅੱਛਾ ਦਿਆਲ ਭਾਜੀ, ਇਹ ਤਾਂ ਚਲੋ ਉਦੋਂ ਤੱਕ ਤਾਂ ਸਫ਼ਰ ਰਿਹਾ ਨਾ ਤੁਹਾਡਾ, ਚੋਰੀ ਛੱਪੀ ਤੁਸੀਂ ਅਜ਼ਾਨਾਂ ਤੋਂ ਪਹਿਲੇ ਆਪਣਾ ਉਹਨੂੰ ਫੇਰ ਲੈਣਾ, ਖੁਰਾਕ ਵੀ ਰਾਤ ਨੂੰ ਕਿਤੇ 10 ਵਜੇ ਤੋਂ ਬਾਅਦ ਤੁਸੀਂ ਤਿਆਰ ਕਰਕੇ ਆਪਣਾ ਦੇ ਲੈਣੀ, ਤੇ ਜਦੋਂ ਬਾਅਦ 'ਚ ਓਪਨ ਹੋ ਗਿਆ ਤੁਹਾਨੂੰ ਘਰ ਦੇ ਵੀ ਸਪੋਰਟ ਕਰਨ ਲੱਗ ਪਏ, ਫਾਈਨਲ ਜਿੱਤਿਆ, ਤੁਹਾਡੇ ਦੋਸਤ ਸਾਰੇ ਰਿਸ਼ਤੇਦਾਰ ਤੁਹਾਨੂੰ ਸਪੋਰਟ ਕਰਨ ਲੱਗ ਪਏ, ਫਿਰ ਤੁਸੀਂ ਖੁਰਾਕ ਓਪਨ 'ਚ ਆ ਕੇ ਬਿਲਕੁਲ ਤੁਸੀਂ ਉਦੋਂ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਸੀ? ਓਪਨ 'ਚ ਖੁਰਾਕ ਉਹਦੀ ਨਾਰਮਲ ਜਿਹੀ ਖੁਰਾਕ ਹੁੰਦੀ ਸੀ, ਓਪਨ ਮਾਹੌਲ ਹੋ ਗਿਆ ਨਾ, ਤੁਹਾਨੂੰ ਕੋਈ ਡੱਕ ਨਹੀਂ ਸੀ? ਨਾਰਮਲ ਜਿਹੀ ਖੁਰਾਕ ਸੀ। ਸੁਬਾਹ ਨੂੰ ਉਹਨੂੰ ਦੈੜ ਦੇਣਾ ਸੀ,
2-3 ਪਿਆਲੀਆਂ ਦਿਹਾੜੀਆਂ ਦੇਈਦੀਆਂ ਸਵੇਰ ਨੂੰ ਤੇ ਮੁੜ ਕੇ ਸਾਰੀ ਦਿਹਾੜੀ ਨੂੰ ਕੁਝ ਵੀ ਨਹੀਂ, ਪੱਠੇ ਆਪਣਾ ਖਾ ਰਹੇ ਆ। ਕਿਉਂ ਭਾਜੀ ਰੁਟੀਨ ਨਾਲ ਦਿੰਦੇ ਸੀਗੇ? ਘਿਓ ਰੂਟੀਨ ਨਾਲ ਦੇਈਦਾ ਸ਼ਾਮ ਨੂੰ ਨਾ, ਦੁੱਧ ਦੇ ਵਿੱਚ ਪਾ ਕੇ ਸੌਂਫ ਤੇ ਦੁੱਧ ਵਿੱਚ ਘਿਓ ਪਾ ਕੇ ਦੇਈਦਾ ਸੀ ਰੂਟੀਨ ਦੇ ਨਾਲ, ਕਦੀ ਮਿਸ ਨਹੀਂ ਹੋਣ ਦਿੱਤਾ ਸੀਗਾ। ਸਹੀ ਜੀ। ਜਦੋਂ ਭਜਾਨ ਜਾਣਾ ਉਦੋਂ ਵੀ ਘਿਓ ਦੇਈਦਾ ਸੀਗਾ। ਲੋਕੀ ਕਹਿੰਦੇ ਨਾ ਦੋ ਘੇ ਨੇ ਦੇਈਦਾ ਹੁੰਦਾ, ਭਜਾਨ ਜਾਈਦਾ ਜਿਸ ਰਾਤ, ਤੇ ਉਸ ਦੇ ਰਾਤ ਵੀ ਸੀ ਘਿਓ ਦੇਈਦਾ ਸੀ ਨਾ। ਅੱਛਾ ਜੀ। ਹਾਂਜੀ। ਤੇ ਪਹਿਲੀ ਜਦੋਂ ਜੋਗ ਜੋੜਿਆ ਸੀ ਨਾ 93 ਵਾਲੇ ਨਾਲ, ਉਦੋਂ ਅਖਲਾਕ ਮੇਰਾ ਦੋਸਤ ਆ ਜੀ, ਮੇਰਾ ਯਾਰ, ਉਹਨੇ ਤੇ ਦੂਸਰਾ ਉਸਤਾਦ ਗਾਮੂ ਗਏ ਸੀ, ਉਹ ਦੋਨੇ ਜੋੜ ਕੇ ਆਏ ਸੀਗੇ। ਅੱਛਾ ਜੀ। ਪਿੰਡ 'ਚ ਦੌੜ ਕਰਾਈ ਸੀ ਪਿੰਡ ਵਾਲਿਆਂ ਨੇ, ਚੋਗੇ ਜਵਾਨ ਦੀ ਓਪਨ ਦੌੜ ਹੋਈ ਸੀਗੀ ਤੇ ਉੱਥੇ ਫਿਰ ਭਜਾਇਆ ਸੀ। ਅੱਛਾ ਜੀ। ਹਾਂਜੀ। ਤੇ ਜਦੋਂ ਭਾਈ ਦੌੜ ਜਿੱਤਦੇ ਰਹੇ ਫਿਰ ਤੁਹਾਡੀ ਖੁਸ਼ੀ ਦੀ ਕੀ ਕੈਫੀਅਤ ਹੁੰਦੀ ਸੀ? ਬਹੁਤ ਜ਼ਿਆਦਾ ਕਾਫੀਅਤ ਹੁੰਦੀ ਸੀ ਸਾਡੀ ਖੁਸ਼ੀ ਦੀ ਜੀ। ਕਦੀ ਮੈਂ ਕੱਪ ਲੈਣ ਨਹੀਂ ਗਿਆ ਸੀ ਜੀ ਖੁਸ਼ੀ ਦੇ ਮਾਰੇ, ਮੇਰੇ ਦੋਸਤ ਨੇ ਜਾਣਾ ਲੈਣ ਜੀ, ਅਖਲਾਕ ਨੇ। ਅੱਛਾ ਜੀ। ਜਦੋਂ ਵੀ ਉਹੀ ਲੈਣ ਗਿਆ, ਨਾ ਮੈਂ ਗਿਆ, ਮੇਰਾ ਮਾਮਾ, ਕੋਈ ਨਹੀਂ ਸਾਡੇ ਚੋਂ ਲੈਣ ਗਿਆ, ਅਖਲਾਕ ਹੀ ਜਾਂਦਾ ਹੁੰਦਾ ਸੀ ਲੈਣ ਜੀ। ਅੱਛਾ ਜੀ। ਹਾਂਜੀ। ਅੱਛਾ ਭਾਈ ਦੌੜ ਤੁਸੀਂ ਆਪਣਾ ਜਿੱਤਦੇ ਤੇ ਰਹੇ ਜ਼ਿਆਦਾਤਰ, ਕੋਈ ਲੂਸ ਵੀ ਦੌੜ ਤੁਸੀਂ ਕਰਦੇ ਰਹੇ ਜੀ ਕੋਈ? 93 ਵਾਲੇ ਨਾਲ ਜਿੰਨੀ ਦੇਰ ਅਸੀਂ ਭੱਜੇ ਆ, 1-2 ਦੌੜ ਬੋਲਦ ਹਰਿਆ ਹੋਊਗਾ ਵੀ ਲੀਹ ਕੱਟ ਕੇ, ਉਦੋਂ ਇਲਾਵਾ ਨਹੀਂ ਹਰਿਆ। ਉਸ ਤੋਂ ਬਾਅਦ ਅਸੀਂ ਪੀਲਾ ਬੋਲਦ ਸੀਗਾ ਅਤੇ ਤੇ ਵੈਨੀ ਵਾਲਾਂ ਦਾ, ਉਹਦੇ ਨਾਲ ਵੀ ਜਿੱਤੇ ਅਸੀਂ। ਮੁੜ ਕੇ ਬੱਗੇ ਸਿੰਘੀ ਨਾਲ ਵੀ ਜਿੱਤੇ। ਉਹ ਵੈਨੀ ਵਾਲਾ ਦਾ ਪੀਲਾ ਬਾਅਦ ਚ ਕਲਿਆਣਪੁਰ ਚਲਾ ਗਿਆ ਸੀ ਨਾ ਜੀ? ਨਹੀਂ ਉਹ ਨਹੀਂ ਗਿਆ, ਉਹਨਾਂ ਦੇ ਘਰੇ ਹੀ ਉਹ ਫਿਰ ਖਤਮ ਹੋ ਗਿਆ ਸੀਗਾ। ਅੱਛਾ। ਸਿਆਣਾ ਹੋ ਗਿਆ ਸੀ। ਉਸ ਤੋਂ ਬਾਅਦ ਅਸੀਂ ਫਿਰ ਬਲੈਤੀ ਬੋਲਦ ਨਾਲ ਵੀ ਜੋੜਿਆ, ਉਹਨਾਂ ਵੀ ਦੂਸਰਾ ਕੱਪ ਚੱਕਿਆ। ਬਲੈਤੀ ਬਾਬਰ ਗੁੱਜਰ, ਬਾਬਰ ਗੁਜਰ, ਹਨਾਨ ਗੁਜਰ, ਉਹਨਾਂ 172 ਵਾਲਾ 174 ਸਕੜੰਗੀਆਂ। ਹਾਂਜੀ, ਉਹਨੇ ਨਾਲ ਭਜਾਇਆ, ਉਹਦੇ ਨਾਲ ਵੀ ਜਿੱਤੇ ਆ ਜੀ ਅਲਹਮਦੁਲਿਲਾ। ਬਹੁਤ ਹਰ ਮੈਦਾਨ 'ਚ ਜਿੱਤਦਾ ਹੀ ਰਿਹਾ। ਮੁੜ ਕੇ ਬਿਮਾਰ ਹੋ ਗਿਆ, ਸਾਲ 2 ਸਾਲ ਉਹ ਬਿਮਾਰ ਦੇ ਵਿੱਚ ਸਾਲ ਲੰਘ ਗਿਆ। ਉਹਦੀ ਨਾਮ ਦਾ ਟ੍ਰੀਟਮੈਂਟ ਬਹੁਤ ਅੱਛੀ ਸੀ ਕਰਾਉਂਦੇ ਰਹੇ, ਪਰ ਨਹੀਂ ਸੀਗਾ। ਯਾਨੀ ਕੋਈ ਗਿਣਤੀ ਦੀਆਂ ਕੋਈ 3-4 ਦੌੜਾਂ ਲੂਜ਼ ਹੋਈਆਂ ਜੀ? ਹਾਂਜੀ, ਇੰਨੀਆਂ ਕਿ 2-4 ਦੌੜਾਂ ਲੂਜ਼ ਹੋਈਆਂ। ਜਿੱਤੇ ਹਰ ਮੈਦਾਨ 'ਚ ਜਿੱਤਿਆ ਜੀ, ਹਰ ਮੈਦਾਨ 'ਚ ਵਿਨ ਨਹੀਂ ਹੋਇਆ। ਹਾਂਜੀ। 93 ਵਾਲੇ ਬੋਲਦ ਨੂੰ ਤਾਂ ਉੱਠ ਕੇ ਬੋਲਦ ਨਾਲ ਹਕਾ ਦਿੰਦਾ ਸੀਗਾ 5-7 ਕਿੱਲੇ ਨਾ, 5 ਕਿੱਲੇ 93 ਵਾਲੇ ਬੋਲਦ ਨੂੰ ਐਦਾਂ ਹਕਾਉਂਦਾ ਜਿੱਦਾਂ ਹਕਾਉਣ ਦਾ ਹੱਕ ਹੁੰਦਾ ਜੀ। ਬੋਲਦ ਕਈ ਦਫਾ ਤਾਂ ਨਾ ਜੀ ਉੱਠ ਕੇ 93 ਵਾਲਾ ਪਾੜ ਤੇ ਚੜ ਜਾਂਦਾ ਸੀਗਾ, ਸਾਡੇ ਵਾਲੇ ਬੋਲਦ ਨਾਲ ਜੋ ਭੱਜਦਾ ਸੀ, ਫਿਰ ਡੱਕ ਕੇ ਗਾਮੂ ਬੋਲਦ ਨੂੰ ਨਾ ਵਿੱਚ ਲਿਆਂਦਾ ਹੁੰਦਾ ਸੀਗਾ। ਅੱਛਾ ਜੀ। ਹਾਂਜੀ। ਬੋਲਦ ਨੂੰ ਅੱਗੇ ਜਾ ਕੇ ਬੋਲਦ ਨਾਲ ਬਿੱਥ ਨਾ ਪਾ ਜਾਂਦੇ ਸੀ, ਦੁਆੜੇ ਦਾ ਬੋਲ ਬਿੱਥ ਪਾ ਜਾਂਦੇ ਸੀ। ਅੱਛਾ, ਸਟਾਰਟ ਦੇ ਵਿੱਚ ਭਾਜੀ ਅਕਰਮ ਨੇ ਤਿਆਰ ਕੀਤਾ, ਫਿਰ 1-2 ਦੌੜਾਂ ਸ਼ੀਰੇ ਨੇ ਭਜਾਈਆਂ। ਇੱਕ ਦੌੜ ਸ਼ੀਰੇ ਨੇ ਭਜਾਈ। ਅੱਛਾ, ਮੋਸਟਲੀ ਗਾਮੂ ਨੇ ਭਜਾਇਆ ਜੀ ਸਾਰਾ? ਹਾਂਜੀ, ਗਾਮੂ ਨੇ ਭਜਾਇਆ, ਅਸਲਮ ਛੜੇ ਨੇ ਭਜਾਇਆ ਜੀ। ਅੱਛਾ, ਅਸਲਮ ਛੜੇ ਨੇ ਵੀ ਭਜਾਇਆ? ਹਾਂਜੀ। ਕਿੰਨੀ ਕੁ ਵਾਰੀ ਜੀ? ਅਸਲਮ ਛੜੇ ਨੇ ਵੀ 2-3 ਦਫਾ ਭਜਾਇਆ। ਸ਼ਾਹਦ ਸਵਾਰ ਨੇ ਵੀ 1-2 ਦਫਾ ਭਜਾਇਆ ਜੀ। ਅੱਛਾ। ਚਾਚੇ ਇਸ਼ਤੇ ਵਾਲੇ ਬੋਲਦ ਨਾਲ, ਉਹ ਵੀ ਬੋਲਦ ਖੇ ਖਰਾਬ ਹੋ ਗਏ ਸੀਗੇ, ਗਲਤ ਹੋ ਗਏ ਸੀ ਬੋਲਦ। ਸ਼ਾਹਦ ਨੇ 1-2 ਫਰਾਈਆਂ ਵੀ ਇਹਦੀਆਂ ਮਾਰੀਆਂ ਜੀ। ਹਾਂਜੀ, ਸ਼ਾਹਦ ਸਵਾਰ ਨੇ ਭਜਾਇਆ। ਅੱਛਾ। ਤੇ ਫਿਰ ਭਾਜੀ ਆਊਟ ਕਿਸ ਤਰ੍ਹਾਂ ਹੋਇਆ? ਬਿਮਾਰ ਹੋ ਗਿਆ? ਬਿਮਾਰ ਹੋ ਗਿਆ ਬਸ। ਉਸ ਤੋਂ ਬਾਅਦ ਬੋਲਦ ਥੋੜਾ ਜਿਹਾ ਡਿਸਟਰਬ ਥੇ, ਦਾ ਇਲਾਜ ਕਰਵਾਇਆ। ਅੱਛਾ ਜੀ। ਪਰ ਨਹੀਂ ਹੋਇਆ ਬਸ, ਹਰ ਜਗ੍ਹਾ ਲੈ ਕੇ ਗਿਆ ਤਾਂ ਬਈ ਨਹੀਂ ਬਸ। ਤੇ ਉਸ ਤੋਂ ਬਾਅਦ ਫਿਰ ਹੁਣ ਤੁਸੀਂ ਸ਼ੌਕ ਵਾਈਂਡ ਅਪ ਕਰਤਾ ਜੀ? ਹੁਣ ਨਹੀਂ, ਸ਼ੌਕ ਤਾਂ ਹੈਗਾ ਜੀ, ਇਨਸ਼ਾਅੱਲਾ ਜੀ ਕੋਈ ਬੈਲ ਬੂਲ ਲਾਵਾਂਗੇ। ਮਾਮਾ ਪੁਲਸੀਆ ਨਹੀਂ ਵਾਹ ਚੱਲਣ ਦਿੰਦਾ? ਮਾਮਾ ਪੁਲਸੀਆ ਨੇ ਵਾਹ ਚੱਲਣ ਦਿੰਦਾ ਜੇ ਚੱਲ ਪਈ ਨਾ ਵਾਹ ਮਾਮੇ ਦੀ, ਤੇ ਉਦੋਂ ਇਨਸ਼ਾਅੱਲਾ ਬੋਲ ਲਿਆ ਨਾ। ਮਨਾਨੇ ਮਨੂੰਦੇ ਹੈਗੇ ਉਹਨੂੰ ਜੀ ਹਲੇ। ਅੱਛਾ ਜੀ। ਫਿਲਹਾਲ ਦੇਖੋ ਕਿਦੋਂ। ਤੇ ਭਾਜੀ ਹੁਣ ਚੀਨੇ ਬੈਲ ਦਾ ਤੁਸੀਂ ਜ਼ਿਕਰ ਕੀਤਾ ਵੀ ਉਹਦੇ ਨਾਲ ਦੌੜ ਤਕਰੀਬਨ ਕੋਈ ਨਹੀਂ ਲੂਜ਼ ਕੀਤੀ, ਕੋਈ ਇੱਕ ਅੱਧੀ ਸ਼ਾਇਦ ਲੂਜ਼ ਕੀਤੀ ਹੋਵੇ। ਇੱਕ ਮਸੀ ਇੱਕ ਅੱਧੀ ਹੋਊਗੀ ਲੂਜ਼। ਅੱਛਾ ਜੀ। ਉਹ ਚੀਨਾ ਬੈਲ ਜੀ ਹੁਣ ਪੂਰਾ ਹੋਇਆ ਤੇ ਉਹਦਾ ਬਹੁਤ ਸਦਮਾ ਤੇ ਗਮ ਕੀਤਾ ਗਿਆ ਸਾਡੇ ਜਿਹੜੇ ਸ਼ੌਕੀਨ ਭਰਾ ਵਾ, ਤੇ ਬੜੇ ਦੁੱਖ ਮਹਿਸੂਸ ਕੀਤਾ ਜੀ। ਤੇ ਤੁਸੀਂ ਕਿੰਨਾ ਉਹਦਾ ਦੁੱਖ ਮਹਿਸੂਸ ਕੀਤਾ ਜੀ? ਤੁਸੀਂ ਕਿੰਨਾ ਲਫ਼ਜ਼ਾਂ ਨਾਲ ਇਜ਼ਹਾਰ ਕਰੋ ਜੀ ਹਮਦਰਦੀ ਦਾ? ਅਸੀਂ ਉਹਦਾ ਹਮਦਰਦੀ ਜੀ ਬਹੁਤ ਜ਼ਿਆਦਾ ਦੁੱਖ ਸੀ ਬਰਦਾਸ਼ਤ ਕੀਤਾ ਜੀ। ਉਹਦਾ ਕੋਈ ਦੱਸ ਨਹੀਂ ਸਕਦਾ ਜੀ ਕਿੰਨਾ ਸਾਨੂੰ ਦੁੱਖ ਉਸ ਬੋਲ ਦਾ। ਬਹੁਤ ਚੰਗਾ, ਐਡਾ ਲੰਬਾ ਬੋਲ ਤਰੀਕ 'ਚ ਨਹੀਂ ਭੱਜਣਾ ਜਿੱਡਾ ਲੰਬਾ 93 ਵਾਲਾ ਬੋਲ ਭੱਜਿਆ। ਬਹੁਤ ਜ਼ਿਆਦਾ ਭੱਜਿਆ ਜੀ ਬੋਲ। ਦੌੜਾਂ ਬੈਨ ਲਵਾਤੇ ਉਹਨੇ ਬੋਲਾਂ ਦੇ ਉੱਤੇ ਜੀ। ਹਰ ਮੈਦਾਨ 'ਚ ਬੋਲ ਜਿੱਤ ਕੇ ਆਂਦਾ ਸੀ। ਕੋਈ ਐਸਾ ਮੈਦਾਨ ਨਹੀਂ ਜਿਸ 'ਚ ਬੋਲ ਨਹੀਂ ਜਿੱਤ ਕੇ ਆਂਦਾ। ਉਹਨੇ ਬੈਨ ਕਰਾਤੇ ਜੀ? ਕੀ ਗੱਲ ਜੀ? ਬੈਨ ਜਿਹਨੂੰ ਪਤਾ ਜੀ, ਜਿਹਨੇ ਜਾਣਾ ਜੀ, ਆਪਣਾ ਬੋਲ ਪਤਾ। 93 ਵਾਲੇ ਜੋਗ ਨੇ ਜਿੱਤਣਾ, ਡੋਗਰਾਂ 93 ਵਾਲੇ ਜਿੱਤ ਕੇ ਆਏ ਨਾ ਜੀ। ਅੱਛਾ ਜੀ। ਉਸ ਬਾਅਦ ਲੋਕਾਂ ਨੇ ਪਾੜਮੀਆਂ ਦੌੜਾਂ ਰੱਖਣ ਲੱਗ ਪਏ ਆਪਣੇ ਇਲਾਕੇ ਦੀਆਂ। ਇੱਕ ਪੱਟੀ ਦਾ ਬੋਲ ਇੱਧਰ, ਇੱਕ ਪੱਟੀ ਦਾ ਬੋਲ, ਇਸ ਤਰ੍ਹਾਂ ਬੋਲ ਭਜਾਣ ਲੱਗ ਪਏ। ਅੱਛਾ ਭਾਜੀ, ਚੀਨਾ ਬੈਲ ਆ ਜਿਹੜਾ ਉਹ ਤੇ ਪੂਰਾ ਹੋ ਗਿਆ ਜੀ। ਚੀਨੇ ਬੈਲ ਦੀਆਂ ਗੱਲਾਂ ਹੁੰਦੀਆਂ ਸੀ ਤੇ ਹੋ ਰਹੀਆਂ ਤੇ ਹੁੰਦੀਆਂ ਰਹਿਣੀਆਂ ਜੀ। ਇਹਦੇ ਹਰ ਸ਼ੌਕੀਨ ਭਰਾ ਬਿਲਕੁਲ ਇਹੋ ਗੱਲ ਕਹਿੰਦਾ ਜੀ। ਤੇ ਉਸ ਤੋਂ ਇਲਾਵਾ ਜੀ ਹੁਣ ਇਸ ਟਾਈਮ ਤੁਹਾਡੇ ਕੋਈ ਪਸੰਦੀਦਾ ਬੈਲ ਕਿਹੜੇ ਆ ਜੀ? ਕੋਈ 5-10 ਜੀ ਜਿਨ੍ਹਾਂ ਨੂੰ ਤੁਸੀਂ ਪਹਿਲੇ ਨੰਬਰਾਂ 'ਚ ਰੱਖਦੇ ਹੋ, ਤੁਸੀਂ ਪਸੰਦ ਕਰਦੇ ਆ ਕਿ ਮਾਲਕਾਂ ਨੇ ਮਿਹਨਤ ਕੀਤੀ ਆ, ਬੈਲ ਵੀ ਅੱਛੇ ਆ? ਜਿਹੜਾ ਜੀ ਹਮਦਰਦੀ ਸਾਡੀ ਬੈਲ ਦੀ ਸ਼ੁਰੂਆਤ ਸਾਡੀ ਕਰੀਏ ਜੀ ਆਪਣੇ ਇਲਾਕੇ 'ਚੋਂ। ਸਾਡੀ ਹਮਦਰਦੀ ਸਭ ਤੋਂ ਜ਼ਿਆਦਾ ਜਮਸ਼ੇਦ ਗੁੱਜਰ ਨਾਲ ਜੀ, ਕਬੂਤਰੇ ਬੈਲ ਨਾਲ। ਅੱਛਾ ਜੀ। ਉਹ ਸਾਡਾ ਭਰਾ ਬੈਲ ਵੀ ਭਾਜੀ ਇੰਜਰੀ ਹੋਈ ਆ, ਉੱਤੇ ਵੀ ਕੋਈ ਲੱਤੇ ਜ਼ਖਮ ਆਇਆ ਜੀ, ਫਰਾਈ ਸੀ ਅੱਜ, ਤੇ ਉਹ ਅਕਿਆਣੇ ਵਾਲੇ ਗਰਾਊਂਡ ਦੇ ਵਿੱਚ। ਪਾਕ ਜੀ ਤੰਦਰੁਸਤੀ ਦੇਵੇ, ਸਿਹਤ ਸਾਡੀ ਬੜੀ ਉਸ ਬੋਲ ਨਾਲ ਹਮਦਰਦੀ ਆ ਜੀ। ਤੇ ਉਸ ਤੋਂ ਬਾਅਦ ਲੱਡੂ ਬੋਲਦਾ ਸਾਡੇ ਇਲਾਕੇ ਦਾ ਜੀ, ਉਹਦੇ ਨਾਲ ਵੀ ਬੜੀ ਹਮਦਰਦੀ ਆ। ਉਸ ਤੋਂ ਬਾਅਦ ਜੀ ਫਕਰੇ ਟੋਬਾ ਬੈਲ, ਫਿਰ ਕਬੂਤਰੀ ਬੈਲ ਆ ਗਿਆ ਜੀ, ਫਿਰ ਲਾੜਾ ਬੈਲ ਸਾਡੇ ਇਲਾਕੇ ਉਹ ਵੀ ਵਿਕ ਕੇ ਗਿਆ ਜੀ। ਤੇ ਅਲਹਮਦੁਲਿਲਾ ਬੋਲਦਾ ਨਾ ਜੀ ਬੜਿਆ ਨਾ ਜਿੰਨੇ ਸਾਰਿਆਂ ਨਾਲ ਹਮਦਰਦੀ ਆ ਜੀ, ਪਹਿਲੇ ਨੰਬਰ 'ਤੇ ਜਿਹੜੇ ਬੋਲਦਾ ਜੀ। ਤੇ ਆਪਣੇ ਪਿੰਡੋਂ ਕਲਿਆਣਪੁਰ ਬੈੜਾ ਵਿਕ ਗਿਆ, ਹੀਰਾ
ਸ਼ਹਜ਼ਾਦਾ ਕਲਿਆਣਪੁਰੀਆ ਹੋ ਗਿਆ, ਕਬੂਤਰ ਛੋਟਾ ਬੈਲਾ ਹੋ ਗਿਆ, ਸਾਰੇ ਪਹਿਲੇ ਨੰਬਰ ਦੇ ਬੈਲ ਹੈ ਜੀ ਅਲਹਮਦੁਲਿਲਾ ਜੀ। ਯਾਨੀ 8-10 ਬੈਲ ਜੀ ਅੱਛੇ ਆ ਇਸ ਟਾਈਮ ਜੀ। ਹਾਂਜੀ ਪਹਿਲੇ ਨੰਬਰ ਦੇ ਅੱਛੇ ਬੈਲ ਹੈ ਜੀ। ਇਹ ਤਾਂ ਬਾਜੀ ਬੜੇ ਬੈਲ ਹੋ ਗਏ ਨੇ ਜੀ ਇਸ ਟਾਈਮ ਨਾਮਵਰ ਆ ਮਤਲਬ, ਤੇ ਇਹਨਾਂ ਤੋਂ ਹਟ ਕੇ ਆਉਣ ਵਾਲੇ ਟਾਈਮ ਦੇ ਫਰਾਈਆਂ ਫਰੂਈਆਂ 'ਚ ਤੁਹਾਡਾ ਇੰਟਰਸਟ ਹੈ? ਕੋਈ ਦੇਖਿਆ ਕਿ ਆਉਣ ਵਾਲੇ ਟਾਈਮ 'ਚ ਕਿਹੜੇ ਬੈਲ ਤਿਆਰ ਹੋ ਰਹੇ ਆ? ਆਉਣ ਵਾਲੇ ਟਾਈਮ ਦੇ ਸਾਡੇ ਪਿੰਡ ਦਾ ਚਾਂਡੀਓ ਬੈਲ ਹੈ ਜੀ, ਤੇ ਅਲਹਮਦੁਲਿਲਾ ਚੰਗਾ ਬੈਲ ਭੱਜ ਰਿਹਾ ਜੀ। ਉਮੀਦ ਹੈ ਕਿ ਅਲਹਮਦੁਲਿਲਾ ਆਉਣ ਵਾਲੇ ਟਾਈਮ 'ਚ ਨਾ ਖੀਰੇ ਬੈਲ ਨਾਲ ਦੋਂਦੇ ਚੰਗਾ ਭੱਜੂਗਾ ਜੀ। ਸਾਡੀ ਉਹਨਾਂ ਬੜੀ ਹਮਦਰਦੀ ਹੈ, ਸਾਡੇ ਵੀਰਾਂ ਦਾ ਰਾਣੇ ਸਰਫਰਾਜ਼ ਦਾ ਬੈਲ ਹੈ ਜੀ, ਚੰਗਾ ਬੈਲ ਹੈ ਜੀ ਅਲਹਮਦੁਲਿਲਾ। ਇਸ ਟਾਈਮ ਪਹਿਲੇ ਉਹ ਇੱਕ ਮੁੰਡਾ ਆਪਣਾ ਪੁਲਸੀਆ ਜੀ, ਉਹਦਾ ਬੈਲ ਵੀ ਬਹੁਤ ਚੰਗਾ ਭੱਜਦਾ ਜੀ। ਗਫਾਰ ਥਾਣੇਦਾਰ ਦਾ ਵੀ ਬੈਲ ਚੰਗਾ ਭੱਜਦਾ ਅਲਹਮਦੁਲਿਲਾ। ਸਾਡੇ ਪਿੰਡ ਦਾ ਵੀ ਅਲਹਮਦੁਲਿਲਾ ਸੋਹਣਾ ਭੱਜਦਾ, ਉਹ ਵੀ ਉਮੀਦ ਹੈ ਕਿ ਉਹ ਵੀ ਬੈਲਾਂ 'ਚ ਪੱਬੜ ਹੋਊਗਾ। ਬੜੀ ਹਮਦਰਦੀ ਹੈ ਉਹਦੇ ਨਾਲ ਵੀ, ਉਸ ਬੈਲ ਨਾਲ ਵੀ ਜੀ। ਬਸ ਠੀਕ ਹੈ ਜੀ ਜ਼ਿਆਦ ਸਾਹਿਬ, ਬਹੁਤ ਜ਼ਿਆਦਾ ਸ਼ੁਕਰੀਆ। ਦਸਤਾਰ ਸਾਹਿਬ ਤੁਹਾਡੀ ਜੀ, ਤੁਸੀਂ ਆਪਣੇ ਕੀਮਤੀ ਵੇਲੇ ਨਾਲ ਸਾਨੂੰ ਨਵਾਜ਼ਿਆ। ਦੋਸਤੋ ਇਹ ਸਨ ਸਾਡੇ ਭਾਈ ਜ਼ਿਆਦ ਸਾਹਿਬ ਲਾਖਾ ਬੈਲ ਵਾਲੇ, ਤੇ ਇਹਨਾਂ ਦੀਆਂ ਤੁਸੀਂ ਗੱਲਾਂ ਬਾਤਾਂ ਸੁਣੀਆਂ ਜੀ, ਇਹਨਾਂ ਦਾ ਸ਼ੌਕ ਕਿਸ ਤਰ੍ਹਾਂ ਸ਼ੁਰੂ ਹੋਇਆ। ਤੇ ਮੈਨੂੰ ਤੁਸੀਂ ਇਹਨਾਂ ਭਾਈਆਂ ਦੇ ਸਮੇਤ ਦਿਓ ਜੀ ਇਜਾਜ਼ਤ। ਇਨਸ਼ਾਅੱਲਾ ਮਿਲਾਂਗੇ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ, ਤੇ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਇਨਸ਼ਾਅੱਲਾ ਪੰਜਾਬ ਦੀ ਸਕਾਫਤ ਦਾ ਕੋਈ ਨਾ ਕੋਈ ਸ਼ੌਕ ਤੇ ਕੋਈ ਨਾ ਕੋਈ ਸ਼ੌਕੀਨ ਮਿਲਾਵਾਂਗੇ, ਜਾਂ ਤੁਹਾਨੂੰ ਪਾਕਿਸਤਾਨ ਦਾ ਕੋਈ ਖਿਲਾੜੀ, ਕੋਈ ਸਟਾਰ ਮਿਲਾਵਾਂਗੇ ਇਨਸ਼ਾਅੱਲਾ। ਤੇ ਉਦੋਂ ਤੱਕ ਵਾਸਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ ਜੀ। ਸਾਨੂੰ ਦਿਓ ਇਜਾਜ਼ਤ ਜੀ। ਅੱਲਾ ਹਾਫਿਜ਼, ਅੱਲਾ ਨਿਗਹਬਾਨ, ਰੱਬ ਰੱਖਾ।